ਸਾਬਣ ਵੀ ਖਤਮ ਹੋਇਆ। ਸੋਨੀ ਨੂੰ ਕੱਲ ਦਾ ਕਹਿਣੀ ਪਈਆਂ ਕਿ ਸੋਨੀ ਮੈਨੂੰ ਸਾਬਣ ਲਿਆ ਦੇਣਾ ਸੀ, ਮੈਨੂੰ ਸਾਬਣ ਲਿਆ ਦੇਣਾ ਸੀ। ਸੁਣਦਾ ਹੀ ਨਹੀਂ ਮੇਰੀ ਗੱਲ। ਸਾਬਣ ਹੈ ਕੋਈ ਨਹੀਂ ਤੇ ਭਾਂਡੇ ਮਿੱਟੀ ਨਾਲ ਧੋਵਾਂ ਮੈਂ। ਫੁਰਸਤ ਹੀ ਨਹੀਂ ਹੈ ਇਹਨੂੰ ਆਪਣੇ ਕੰਮਾਂ ਤੋਂ। ਅੰਦਰ ਵੜ ਕੇ ਲੱਗਦਾ ਮੋਬਾਈਲ ਹੀ ਚਲਾਉਂਦਾ ਹੋਣਾ। सादिया हाँ जी तू बर्तन तेरा जल्दी वाश कर ला ते मैं जरा बाजारों गोश्त फड़ लिया। गोश्त रात के गोश्त पकाया ਉਹ ਮੈਂ ਆਪਣੇ ਲਈ ਨਹੀਂ ਕਹਿ ਰਿਹਾ। ਤੇ ਕੀ ਗੱਲ ਸਦਕਾ ਦੇਣਾ ਸੀ? ਓਏ ਹੋਏ ਸਦਕਾ ਨਹੀਂ ਦੇਣਾ। ਹਾਂ। ਉਹ ਮਹਿਮਾਨ ਆ ਰਹੇ ਨੇ। ਕਿਹੜੇ ਮਹਿਮਾਨ ਆ ਰਹੇ ਨੇ? ਉਹ ਅੱਬਾ ਜੀ ਆ ਰਹੇ ਨੇ ਤੇ ਨਾਲ ਕਜ਼ਨ ਆ ਰਹੇ ਨੇ। ਅੱਬਾ ਜੀ? ਤੁਹਾਡੇ ਅੱਬਾ ਜੀ? ਜੀ ਜੀ। ਤੇ ਨਾਲ ਤੁਹਾਡਾ ਕਜ਼ਨ? ਉਹਨਾਂ ਦੀ ਵਜ੍ਹਾ ਤੋਂ ਤੇ ਮੈਂ ਇੱਥੇ ਆਈ ਆ ਤੇ ਹੁਣ ਉਹ ਕੀ ਲੈਣ ਆ ਰਹੇ ਨੇ ਇੱਥੇ? ਓਏ ਓਏ ਸਾਦੀਆ ਉਹਨਾਂ ਨੇ ਕੋਈ ਥੋੜੀ ਜੀ ਗੱਲ ਕਰਨੀ ਆ, ਕੋਈ ਫੈਮਿਲੀ ਦਾ ਮਤਲਬ ਨਾ ਕੋਈ ਘਰੇਲੂ ਡਿਸਕਸ ਕਰਨੀ ਆ ਤੇ ਉਹਨਾਂ ਨੇ ਕਿਹੜਾ ਇੱਥੇ ਕੋਈ ਹਫ਼ਤਾ ਰਹਿਣਾ ਵਾ। ਉਹ ਬਸ ਥੋੜੀ ਦੇਰ ਦਾ ਕੰਮ ਆ ਤੇ ਉਹਨਾਂ ਨੇ ਚਲੇ ਜਾਣਾ। ਤੇ ਕੀ ਫੈਮਿਲੀ ਰੁੜ ਗਈ ਤੁਹਾਡੀ ਜਿਹੜੀ ਗੱਲ ਕਰਨ ਆ ਰਹੇ ਨੇ? ਉਹ ਨਹੀਂ ਰੋੜ ਨਹੀਂ ਗਈ। ਜਰਾ ਥੋੜਾ ਬਲੱਡ ਪ੍ਰੈਸ਼ਰ ਡਾਊਨ ਕਰ ਤੇ ਤੂੰ ਥੋੜਾ ਜਿਹਾ ਖਿਆਲ ਵੀ ਕਰ। ਇੱਜ਼ਤ ਬਣੀ ਆ ਮੇਰੀ ਤੇ ਕਿਸੇ ਟਾਈਮ ਨਾ ਨਰਮ ਵੀ ਹੋਈਦਾ ਹੁੰਦਾ। ਇਹ ਤੁਹਾਡੀ ਵਜ੍ਹਾ ਤੋਂ ਨਰਮ ਹੋ ਰਹੀਆਂ ਤੇ ਖਰਚਾ ਕਰਨ ਦੀ ਲੋੜ ਨਹੀਂ ਹੈਗੀ। ਫ੍ਰਿਜ 'ਚ ਗੋਸ਼ਤ ਪਿਆ ਰਾਤ ਦਾ ਬਚਿਆ ਥੋੜਾ ਜਿਹਾ ਜਿਹੜਾ ਅਸੀਂ ਛੱਡਿਆ ਸੀ ਦੋਵਾਂ ਨੇ। ਓਏ ਕੋਕਲ ਕਰ ਜਾ, ਨਾਲ ਅੱਬਾ ਜੀ ਨਾਲ ਕਜ਼ਨ ਵੀ ਆ ਰਹੇ ਆ ਤੇ ਕੱਚਾ ਵੀ ਪਿਆ ਨਾ ਥੋੜਾ ਜਿਹਾ ਬਣਾ ਲਾਂਗੀ ਮੈਂ। ਕੱਚਾ ਵੀ ਪਿਆ ਵਾ। ਹਾਂ। ਸਮਝਦਾਰ ਬਹੁਤ ਹੋ ਗਈਆਂ। ਕੱਚਾ ਗੋਸ਼ਤ ਵੀ ਸੰਭਾਲ ਕੇ ਰੱਖਿਆ ਵਾ। ਹਾਂ ਤੇ ਕੀ ਕਰਾਂ ਫਿਰ? ਤੇ ਅੱਛਾ ਮੇਰੀ ਗੱਲ ਸੁਣ ਲੈ, ਪਕਾਉਣਾ ਤੇਰਾ ਅੱਛੇ ਤਰੀਕੇ ਨਾਲ। ਕਿਉਂ ਅੱਛੇ ਤਰੀਕੇ ਨਾਲ? ਬਿਮਾਰ ਹੈ ਤੇਰਾ ਪਿਓ? ਨਹੀਂ ਹੁਣ ਕੱਚਾ ਦੇ ਦੀ ਉਹਨੂੰ ਫਿਰ। ਕੱਚਾ ਦੇ ਦੀ? ਮੇਰਾ ਤੇ ਦਿਲ ਕਰਦਾ ਉਹਨੂੰ ਦਵਾਂ ਹੀ ਪੁੱਛਣਾ। ਅਕਲ ਕਰਿਆ ਕਰ, ਨਾਲੇ ਗੱਲਾਂ ਭੁੱਲ ਜਾ ਪਿਛਲੀਆਂ। ਕਿਵੇਂ ਭੁੱਲਾਂ ਪਿਛਲੀਆਂ ਗੱਲਾਂ? ਉਹਨਾਂ ਦੀ ਵਜ੍ਹਾ ਤੋਂ ਤੇ ਅੱਜ ਮੈਂ ਜ਼ਲੀਲ ਹੁੰਨੀ ਪਈਆਂ, ਕਿਰਾਇਆਂ ਤੇ ਧੱਕੇ ਖਾਣੀ ਪਈਆਂ। ਜਿਵੇਂ ਕੱਢਿਆ ਤੇਰੇ ਪਿਓ ਨੇ ਮੈਨੂੰ ਘਰੋਂ। ਨਹੀਂ ਧੱਕੇ ਕਾਲੀ ਖਾਣ ਨਹੀਂ, ਤੂੰ ਬੱਸ 'ਚ ਖਲੋਤੀ ਹੈ ਧੱਕੇ ਖਾਣ ਦੀ। ਤੇ ਬਸ ਤੂੰ ਭੈੜਾ ਹਾਲ ਹੈ ਇੱਥੇ। ਇਹ ਤੇਰੀ ਇਸ ਗੱਲ ਨੇ ਮੇਰੀ ਵੀ ਬੱਸ ਕਰਾਤੀ। ਬਸ ਕਰਾਤੀ ਆ? ਬਸ ਆ ਜਾਣ ਤੇ ਮਿਲ ਕੇ ਚਲੇ ਜਾਣ। ਦੁਬਾਰਾ ਆਈ ਚਲਾਈ ਮੇਰੇ ਬਾਰੇ 'ਚ ਨਹੀਂ ਹੈਗੀ ਤੇਰੇ ਪਿਓ ਦੀ। ਆਈ ਚਲਾਈ? ਹਾਂ। ਅੱਛਾ ਗੱਲ ਸੁਣ, ਜਰਾ ਰੋਟੀ ਅੱਛੇ ਤਰੀਕੇ ਨਾਲ ਪਕਾਉਣੀ ਆ। ਹਾਂਡੀ ਵੀ ਹਦਾਇਤ ਵਾਲੀ ਪਕਾਈ ਤੇ ਮਿਰਚਾਂ ਕਿਤੇ ਥਾਬਾ ਨਾ ਪਾ ਦੀ। ਮੁੜ ਕੇ ਅੱਬੇ ਹੁਣੀ ਗਲੀ 'ਚ ਸੀ ਕਰਦੇ ਹੁਣ। ਦੱਸ ਅੱਬੇ ਨੂੰ ਹਾਲੇ ਵੀ ਮੇਦੇ ਦਾ ਮਸਲਾ ਤੇਰੇ ਨੂੰ? ਆਹੋ ਮੇਦੇ ਦਾ ਮਸਲਾ। ਬਿਮਾਰ ਲਾਸ਼ਾਂ ਟੁਰੀਆਂ ਨੇ ਮੇਰੇ ਕੋਲ। ਚੱਲ ਭਾਂਡੇ ਧੋ ਲਾਸ਼ਾਂ। ਹਾਂ ਸਿਆਪਾ। ਓਏ ਇੱਕ ਗਲਾਸ ਪਾਣੀ ਤੇ ਪਿਲਾ ਦੇ। ਸਬਰ ਨਹੀਂ ਹੁੰਦਾ? ਕੀ ਗੱਲ ਬੁਰਕੀ ਫਸ ਗਈ ਗਲੇ 'ਚ? ਬੁਰਕੀ ਬੜੀ ਇੱਥੇ ਤੇ ਮੈਨੂੰ ਕਿਤੇ ਰੱਖਦਾ ਕੁਝ ਖਾਣ ਲਈ। ਉਹ ਸਾਦਾ ਪਾਣੀ ਕੱਲਾ ਹੀ ਪਾਣੀ ਪਿਆ ਦੇ। ਸਾਦਾ ਪਾਣੀ? ਕੀ ਗੱਲ 6 ਹੱਥ ਮੇਰੇ ਸੋਹਣੇ? ਮੈਂ ਕਦੋਂ ਤੇਰੇ ਕੋਲ ਮੈਨੂੰ ਸਮਝ ਨਹੀਂ ਆਉਂਦੀ। ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਤੇਰੀ ਇਹ ਗੱਲ ਸੁਣ ਕੇ ਕਿ ਮੇਰਾ ਪਿਓ ਆਣ ਡਿਆ। ਚੱਲ ਪਿਲਾ ਦੇ ਪਾਣੀ, ਗੱਲਾਂ ਨਾ ਕਰੀ ਜਾ। ਟਾਉਂ ਟਾਉਂ ਕਰਦਾ ਕਿ ਤੇਰੇ ਪਿਓ ਨੇ ਚੌਂ ਚੌਂ ਕਰਨੀ ਇੱਥੇ ਆ ਕੇ। ਸਿਆਪੇ ਦੋ ਇਕੱਠੇ ਹੋ ਗਏ ਇੱਥੇ। ਉਹ ਚਾਉ ਚਾਉ ਮੇਰਾ ਅੱਬਾ ਬਿੱਲੀ ਖਾ ਕੇ ਆਉਣ ਡਿਆ। ਬਿੱਲੀ ਖਾ ਕੇ ਆਣ ਡਿਆ? ਚਾਉ ਚਾਉ ਐਵੇਂ ਬਦੀ ਨਾ ਜਾ ਬਹੁਤਾ। ਆ ਕੇ ਫੇਰ ਮੇਰੇ ਹੁਕਮ ਚਲਾਣੇ ਸ਼ੁਰੂ ਕਰ ਦੇਣੇ ਇੱਥੇ। ਤੇ ਇੱਥੇ ਤੂੰ ਇੰਜ ਟੁਰਦੀ, ਤੂੰ ਇੰਜ ਟੁਰਦੀ, ਤੂੰ ਇੰਜ ਕਰਦੀ। ਅਰੇ ਜਿੰਨੀ ਵੀ ਜਗ੍ਹਾ 'ਚ ਹੁਕਮ ਨਹੀਂ ਚਲਾਉਣਾ, ਹੋਰ ਇੱਥੇ ਟਰਾਲੀ ਚਲਾਵੇ। ਹਾਂ ਤੂੰ ਪਹਿਲਾਂ ਬਾਅਦ ਤੇਰਾ ਪਿਓ ਆ ਰਿਹਾ। ਤੇਰਾ ਖੁਸ਼ੀਆਂ ਵਾਲੇ ਨਿਆਰੇ 'ਚ ਨਹੀਂ ਆ ਰਹੀਆਂ ਅੱਜ। ਤੇਰਾ ਪੇ ਜਦੋਂ ਆਉਂਦਾ ਮੈਂ ਕਦੀ ਮੂੰਹ ਵੱਟਿਆ? ਮੇਰਾ ਵੀ ਤੇ ਸਾਲ ਬਾਅਦੋਂ ਆਂਦਾ ਸੋਨੀ। ਤੇਰਾ ਪੇ ਆ ਕਿ ਦਸੰਬਰ ਆ ਜਿਹੜਾ ਸਾਲ ਬਾਅਦ ਆਉਂਦਾ? ਹਰ ਮਹੀਨੇ ਟਪਕਿਆ ਰਹਿੰਦਾ ਉਹ। ਮੈਂ ਵੇਖਿਆ ਤੇਰਾ ਪਿਓ ਹਾਲੇ ਆਇਆ ਨਹੀਂ ਤੇ ਕੁੱਤੀ ਚੀਕਾ ਤੇਰਾ ਮੇਰਾ ਸ਼ੁਰੂ ਹੋ ਗਿਆ। ਤੇ ਜਦੋਂ ਆਏਗਾ ਤੇ ਕੀ ਹੋਏਗਾ? ਉਹਨੇ ਨਹੀਂ, ਉਹ ਰਹਿਮਤ ਹੁੰਦੀ ਆ ਬਜ਼ੁਰਗ ਘਰਾਂ 'ਚ ਆਉਣ, ਅੱਛੀ ਗੱਲ ਹੁੰਦੀ ਆ। ਜ਼ਹਿਮਤ ਹੀ ਤੇਰਾ ਪਿਓ ਵੀ ਤੇ ਉਤਲਾ ਵੀ ਚੌਂ ਚੌਂ। ਚਾਉ ਚਾਉ ਨੂੰ ਜੇ ਸੁਣ ਗਿਆ ਨਾ ਤੇ ਚਾਉ ਚਾਉ। ਤੂੰ ਨਾ ਬਹੁਤਾ ਧੋਲਾ ਭਾਂਡੇ ਦਾ। ਧੋਲਾ? ਸਾਦੀਆ ਛੇਤੀ ਧੋਲਾ, ਲੱਗਦਾ ਅੱਬਾ ਆ ਗਿਆ। ਤੇ ਕੀ ਅੱਬਾ ਭਾਂਡੇ ਚੈੱਕ ਕਰਨ ਆ ਰਿਹਾ? ਬੋਲੀ ਜਾਈ। ਬੂਹਾ ਖੋਲ ਉੱਠ ਕੇ ਜਾ ਕੇ, ਅੱਬਾ ਆ ਗਿਆ। ਆਜਾ ਵੀ ਆਜਾ ਮੁੰਡਿਆ, ਆਜਾ ਆਜਾ ਆਜਾ। ਮੇਰਾ ਰਿਸ਼ਤਾ ਸੋਹਣਾ ਜਿਹਾ ਵੇਖਣਾ ਵਾ, ਬਾਜੀ ਨੂੰ ਗਣਾ ਹੈ। ਟੈਨਸ਼ਨ ਨਾ ਲਾ, ਮੇਰੇ ਹੁੰਦਾ ਤੈਨੂੰ ਕਾਹਦੀ ਟੈਨਸ਼ਨ ਆ? ਉਹ ਮੇਰਾ ਅੱਬਾ ਆਇਆ। ਅੱਬਾ ਜੀ ਮੈਂ ਸਦਕੇ ਮੇਰਾ ਪੁੱਤ, ਮੈਂ ਸਦਕੇ ਜਾਵਾਂ। ਠੰਡ ਪੈ ਗਈ ਸੀਨੇ 'ਚ, ਠੰਡ। ਆ ਦੇਖ। ਅੱਬਾ ਜੀ ਮੈਂ ਤਾਂ ਤੁਹਾਡੇ ਸੀਨੇ ਠੰਡ ਪਾਤੀ। ਹਾਂ। ਆ ਤੁਸੀਂ ਕਲੇਸ਼ ਮਗਰ ਪਾਤੀ। ਔਰ ਨਹੀਂ ਇਹ ਇਧਰ ਦੀਆਂ ਮਖੌਲ ਦੀਆਂ ਗੱਲਾਂ ਲੱਗੀਆਂ। ਇਹ ਤੇਰਾ ਭਰਾ ਆ, ਚਾਚੇ ਦਾ ਪੁੱਤ। ਆਪ ਆ ਪਿੰਡ ਵਾਲੀਆਂ ਹਰਕਤਾਂ ਨਹੀਂ ਤੇਰੀਆਂ ਗਈਆਂ ਹੈ। ਲੈ ਭਾਈ ਆ ਜਾਓ, ਆ ਜਾਓ, ਆ ਜਾਓ। ਜਾਣ ਲਿਆ ਵਾ। ਮੈਂ ਸਦਕੇ ਜਾਵਾਂ ਵਾ। ਆ ਮੇਰੇ ਪੁੱਤ ਦਾ ਘਰ ਕਿੱਡਾ ਸੋਹਣਾ ਵਾ। ਬੈਠੋ ਫੁੱਫਾ ਜੀ, ਬੈਠੋ। ਬਾਜੀ ਕੀ ਹਾਲ ਆ? ਠੀਕ ਆ। ਠੀਕ ਆ ਬਾਜੀ। ਹਾਂ ਸਲਾਮ ਅੱਬਾ। ਵਾਲੇਕੁਮ ਸਲਾਮ। ਕੀ ਹਾਲ ਆ ਕੁੜੇ? ਚੰਗਾ। ਸਾਦੀਆ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੇ ਘਰ ਮੇਰਾ ਅੱਬਾ ਆ ਗਿਆ। ਮੈਂ ਸਮਝਿਆ ਕਿ ਗੈਸ ਆ ਗਿਆ। ਮੈਂ ਸਮਝ ਨਹੀਂ ਵੈਸ ਆ ਗਿਆ। ਆ ਨਾਲ ਦੇ ਮੁੰਡਾ ਵੀ ਪਿੱਛੇ ਟਰਿਆਉਣ ਡਿਆ ਸਾਡੇ। ਉਹ ਨਹੀਂ ਅੱਬਾ ਜੀ, ਉਹ ਪਤਾ ਇਹਦੀ ਤਬੀਅਤ ਦਾ। ਮੈਂ ਇਹਨੂੰ ਜਾਣਦਾ, ਇਹ ਕੁੜੀ ਨਹੀਂ ਬਦਲੀ। ਹਾਂ ਤੇ ਅੱਬਾ ਤੂੰ ਵੀ ਨਹੀਂ ਬਦਲਿਆ। ਉਹੀ ਕੋਟ ਪਾਇਆ ਐਡੀ
ਬੱਲੇ 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 ਇਹਦਾ ਮਤਲਬ ਨਾਲ ਨਾਲ ਮੇਰਾ ਕੋਟ ਵੀ ਵਧਣ ਡਿਆ ਮੇਰੇ। ਓਏ ਇਦਾਂ ਨਹੀਂ ਕਹੀਦਾ ਹੁੰਦਾ ਬਜ਼ੁਰਗਾਂ ਨੇ, ਇਹ ਸੰਭਾਲੀ ਆ ਸ਼ਾਇਦ। ਅੱਜ ਤੈਨੂੰ ਪਤਾ ਵੀ ਮਹਿੰਗਾਈ ਕਿੰਨੀ ਆ। ਇਹ ਅੱਬਾ ਮੇਰਾ ਫਜ਼ੂਲ ਖਰਚ ਨਹੀਂ ਹੈਗਾ। ਸਹੀ ਆ। ਅੱਬਾ ਜੀ ਹਾਂ ਲੱਗਦਾ ਇਹਦੇ ਵਿੱਚ ਡੱਬਾ ਜੀ। ਇਹ ਬੜੀ ਮੁਸ਼ਕਿਲ ਲੱਭਾ ਜੀ, ਪਹਿਲੇ 1000 ਲੱਭਾ ਜੀ, ਫੇਰ ਇਹ ਡੱਬਾ ਲੱਭਾ ਜੀ। ਅੱਬਾ ਜੀ ਲੈ ਕੇ, ਅੱਬਾ ਜੀ ਕੀ ਹੈ ਇਹਦੇ ਵਿੱਚ? ਇਹਦੇ ਵਿੱਚ ਸ਼ਗਨ ਆ ਸ਼ਗਨ, ਇਹਦੇ ਵਿੱਚ ਖੁਸ਼ੀਆਂ ਆ, ਇਹਦੇ ਵਿੱਚ ਤੈਨੂੰ ਮੈਂ ਕੀ ਦੱਸਾਂ। ਇਹਦੇ ਵਿੱਚ ਖੁਸ਼ੀਆਂ? ਆਹ ਦੇ ਵਿੱਚ ਤੂੰ ਚੁੱਪ ਕਰ, ਮੈਂ ਨਹੀਂ ਕਹਿੰਦੇ, ਮੈਂ ਨਹੀਂ ਕਹਿੰਦੇ। ਦੱਸ ਕਿੱਡਾ ਬਸੁਰਾ ਜਿਹਾ ਤੇਰਾ ਕਜ਼ਨ। ਤੂੰ ਚੁੱਪ ਕਰ ਜਾ। ਇਦਾਂ ਦਾ ਕਜ਼ਨ ਜ਼ਮਾਨਾ ਵੀ ਫੋਲ ਤੇ ਤੈਨੂੰ ਨਹੀਂ ਲੱਭਣਾ ਕਿਤੇ। ਸਮਝ ਨਹੀਂ ਲੱਗਦੀ, ਦੇਖਦਾ ਕਿੱਧਰ ਪਿਆ ਸੋਨੀ। ਉਹ ਆਪਣੀਆਂ ਗੱਲਾਂ ਸੁਣਨ ਡਿਆ ਵਾ। ਹਾਂ ਅਰੇ ਕਾਕਾ ਕੋਈ ਖਾਣ ਪੀਣ ਨੂੰ ਨਹੀਂ ਤੁਸੀਂ? ਖਾਣ ਪੀਣ ਨੂੰ ਅੱਬਾ ਜੀ ਸਾਦੀਆ ਚਾਚਾ ਹਾਂ। ਆ ਬਾਜੀ ਵਰਗਾ ਰਿਸ਼ਤਾ ਹੋਣਾ ਚਾਹੀਦਾ, ਇਦਾਂ ਦੀ ਸੋਹਣੀ ਹੋਣੀ ਚਾਹੀਦੀ। ਸਾਦੀਆ ਹਾਂਜੀ ਜਿਹੜਾ ਗੋਸ਼ਤ ਹੈ ਨਾ ਪਿਆ, ਹਾਂ ਬਸ ਹਦਾਇਤ ਵਾਲਾ ਬਣਾ ਜ਼ਰਾ। ਅੱਬਾ ਜੀ ਮੇਰੇ ਦੇ ਅੰਦਰ ਬੁਰਕੀ ਜਾਵੇ, ਅੱਬਾ ਮੇਰਾ ਇੰਜ ਹੋ ਜਾਵੇ। ਅੱਖੇ ਲੱਗਣ ਵਾਲਾ ਗੋਸ਼ਤ ਪਕਾਉਣਾ, ਅੱਖੇ ਲੱਗਣ ਵਾਲਾ। ਚਾਚਾ ਉਹ ਕੁੜੀ ਇਦਾਂ ਦੀ ਹੋਣੀ ਚਾਹੀਦੀ ਸੋਹਣੀ। ਚੁੱਪ ਕਰ ਆ ਬਾਜੀ ਵਰਗੀ ਸਾਰੀ ਹੈ, ਬਾਜੀ ਵਰਗਾ ਨੋਜ਼ ਹੋਵੇ। ਚੁੱਪ ਕਰ ਜਾ। ਇਹ ਕੀ ਕਹਿ ਰਹੇ ਹੋ? ਉਹ ਕਹਿ ਰਿਹਾ ਬਾਜੀ ਬਹੁਤ ਖੂਬਸੂਰਤ ਆ। ਅੱਛਾ ਆਹਾ ਅੱਲਾ ਮਾਫੀ ਦੇਵੇ, ਇਹਦੇ ਵਰਗੀ ਨਾ ਮੰਗ। ਕਿਉਂ ਕਿਉਂ ਓਏ ਤੌਬਾ ਕਰ ਰੱਬ ਤੋਂ। ਲੈ ਵੇਖਿਆ ਹੀ ਉਹਨੇ ਇਹਦੇ ਨੀ- ਵਰਗੀ ਨਾ ਮੰਗ। ਅੱਬਾ ਮੈਂ ਕਿ ਤੇਰੇ ਪਾਸੇ ਭੰਨ ਛੱਡਿਆ। ਇਹਦੇ ਵਰਗੀ ਨਾ ਮੰਗ। ਉਹਨਾਂ ਨੇ ਸਾਦੀਆ ਉਹ ਗੱਲ ਹੋਰ ਕਰ ਰਹੇ ਆ। ਅੱਛਾ ਅੱਬਾ ਜੀ ਹੁਣ ਤੁਸੀਂ ਆਏ ਕਿੱਧਰ ਆਏ ਮੈਨੂੰ ਦੱਸੋ। ਓਏ ਆ ਤੇਰੇ ਚਾਚੇ ਦਾ ਪੁੱਤ ਨਹੀਂ, ਇਹਦਾ ਰਿਸ਼ਤਾ ਦੇਖਣ ਜਾਣਾ ਆਪਾਂ। ਅੱਬਾ ਜੀ ਤੁਸੀਂ ਇਹਦਾ ਰਿਸ਼ਤਾ ਨਾ ਦੇਖੋ, ਹਾਂ। ਇਹਦੇ ਲਈ ਫਰਿਸ਼ਤਾ ਦੇਖੋ। ਦੇਖਿਆ ਕਿੱਡਾ ਮੇਰਾ ਪਿਆਰ ਹੈ ਲਾਲੇ ਨੂੰ। ਤੂੰ ਸਹੀ ਕਹਿੰਦਾ, ਤੇਰੇ ਭਰਾ ਤੇ ਨਾਲ ਬੜਾ ਪਿਆਰ ਕਰਦੇ ਚਾਚਾ। ਚੁੱਪ 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 ਬੋਲੀ। ਇਦਾਂ ਦਾ ਚਾਚਾ, ਇਦਾਂ ਦਾ ਰਿਸ਼ਤਾ ਹੋਣਾ ਚਾਹੀਦਾ। ਤੁਹਾਡੇ ਵਰਗਾ ਕਹਿ ਰਿਹਾ ਵੀ ਖੂਬਸੂਰਤ। ਹਾਂ ਦੱਸ ਇਹਦਾ ਤੇ ਮੂੰਹ ਦੇ ਨੈ ਨਕਸ਼ੀ ਮੈਨੂੰ ਮਾਜ਼ੂਰ ਲੱਗ ਰਹੇ ਮੂੰਹ ਨੇ। ਢਿੱਲਾ ਕਰ, ਮੂੰਹ ਢਿੱਲਾ ਕਰ। ਛੱਡ ਛੱਡ ਮੂੰਹ। ਚੱਲ ਕਾਕਾ ਭੁੱਖ ਬਹੁਤ ਲੱਗੀ, ਕਦੋਂ ਦੇ ਸਵੇਰੇ ਤੜਕੇ ਦਾ ਲੈ ਕੇ ਮੈਨੂੰ ਟੁਰਿਆ ਬੱਚਾ। ਪੀਜ਼ਾ ਮੰਗਾ ਲਓ। ਪੀਜ਼ਾ ਹਾਂ ਪੀਜ਼ਾ ਨਹੀਂ ਨਹੀਂ ਇੱਕ ਮਿੰਟ ਅੱਬਾ ਜੀ ਤੁਸੀਂ ਕੀ ਖਾਣਾ ਵਾ? ਮੈਂ ਪੁੱਤ ਕੀ ਖਾਣਾ, ਛੋਟਾ ਗੋਸ਼ਤ ਹੋਵੇ, ਸੋਹਣਾ ਪੱਕਾ ਹੋਵੇ, ਹੈ ਤੇ ਨਾਲ ਬਸ ਫੁਲਕੇ ਹੋਣ, ਰੋਟੀਆਂ ਤੇ ਨਾਲ ਚਟਣੀ ਕੀਤੀ ਹੋਵੇ। ਸੁਭਾਨ ਅੱਲਾ, ਮਜ਼ਾ ਆ ਜਾਏ। ਸਾਦੀਆ ਤੂੰ ਰਾਇਤਾ ਵੀ ਬਣਾ ਤੇ ਉਹ ਗ੍ਰੀਨ ਸੈਲਡ ਵੀ ਤਿਆਰ ਕਰ ਲਾ। ਠੀਕ ਹੈ ਅੱਬਾ ਪੂਰੀ ਜ਼ਿੰਦਗੀ 'ਚ ਤੂੰ ਛੋਟਾ ਗੋਸ਼ਤ ਨਹੀਂ ਖਾਦਾ, ਅੱਜ ਅਸੀਂ ਵੱਖਰੇ ਹੋਏ ਆ ਤੇ ਤੂੰ ਛੋਟਾ ਗੋਸ਼ਤ ਖਾਣ ਆ ਗਿਆ ਇੱਥੇ। ਮੈਂ ਆਪਣਾ ਛੋਟਾ ਭਰਾ ਨਹੀਂ ਜੰਮਣ ਦਿੱਤਾ। ਤੂੰ ਕੈਸੀ ਗੱਲ ਕਰਦੀ ਛੋਟੇ ਗੋਸ਼ਤ ਦੀ? ਹੈ ਛੋਟੇ ਗੋਸ਼ਤ ਨਾ ਅਸੀਂ ਉਹੀ ਖਾ ਖਾ ਜਵਾਨ ਹੋਏਗਾ। ਦੱਸ ਓਏ ਛੋਟਾ ਗੋਸ਼ਤ ਖਾ ਖਾ ਜਵਾਨ ਹੋਏ ਆ। ਆ ਚਪੇੜਾਂ ਖਾ ਖਾ ਕੇ ਜਵਾਨ ਹੋਏ ਨੇ। ਚੁੱਪ ਚੁੱਪ ਬਿਸ਼ਤੀ ਵਾਲੀ ਗੱਲ ਆ, ਚੁੱਪ। ਓਏ ਅੱਬਾ ਉਹਨੂੰ ਤੇ ਸਮਝਾਉਣਾ ਸੀ, ਉਹ ਤੇਰੀ ਵੋਟ ਆ ਕਿ ਇਹਦੀ ਵੋਟ ਆ? ਹਾਂ ਨਹੀਂ ਕਹੇਗਾ, ਤੈਨੂੰ ਪਤਾ ਸਾਈਂ ਜਿਹਾ ਹੈਗਾ। ਅੱਬਾ ਜੇ ਉਹ ਸਾਈਂ ਜਾ ਤੇ ਫਿਰ ਉਹਦਾ ਵਿਆਹ ਨਾ ਕਰਾ, ਉਹਦਾ ਕੋਈ ਮੇਲਾ ਕਰਾ। ਇਹ ਤਾਂ ਸਾਈਂ ਆ। ਮੂੰਹ ਢਿੱਲਾ ਛੱਡ, ਮੂੰਹ ਐਵੇਂ ਢਿੱਲਾ। ਸਾਈ ਆ ਮੈਂ ਰਿਸ਼ਤੇ ਦੇ ਸਿਲਸਿਲੇ 'ਚ ਇਹੀ ਲੱਭਣ ਨੇ ਦੋਨੇ ਜਣੇ। ਅੱਛਾ ਹੁਣ ਅਸਲ ਗੱਲ ਖੋਲ ਦੇ, ਨੋ ਤੇਰੀ ਵੀ ਸੁਣ ਲਵੇ, ਕਿਉਂਕਿ ਤੈਨੂੰ ਪਤਾ ਮੈਂ ਉਹ ਤੋਂ ਕੋਈ ਗੱਲ ਛਪਾਉਣਾ ਨਹੀਂ ਚਾਹੁੰਦਾ। ਸਾਦੀਆ ਸੁਣ ਲੈ। ਗੱਲ ਪੁੱਤ ਪਤਾ ਕੀ ਹੈ, ਹਾਂ। ਇਹਦਾ ਆਪਾਂ ਕਰਨਾ ਰਿਸ਼ਤਾ। ਇਹਦਾ ਹਾਂ ਕਮਾਉਂਦਾ ਖਾਂਦਾ ਹੁਣ, ਚੰਗੇ ਭਲੇ ਪੈਸੇ ਕਮਾਉਂਦਾ। ਤੈਨੂੰ ਤਾਂ ਮੈਂ ਕਹਿੰਦਾ ਕਿ ਸੋਹਣੀ ਜਿਹੀ ਕੁੜੀ ਨਾ, ਤੇਰੇ ਵਰਗੀ ਭਾਵੇਂ ਨਾ ਹੋਵੇ, ਤੈਨੂੰ ਵੀ ਨਾ 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 ਹੋਵੇ ਬਾਜੀ ਵਰਗੀ ਬਸ। ਆ ਦੇਖਿਆ ਤੇ ਉਹਨੂੰ ਵੀ ਬਾਜੀ ਕਹੇਗਾ। ਨਹੀਂ ਨਹੀਂ ਉਹਨੂੰ ਕੀ ਕਹਿਣਾ, ਏਦਾਂ ਦੀ ਹੋਣੀ ਚਾਹੀਦੀ ਹੈ ਜਿੱਦਾਂ ਦੀ ਬਾਜੀ ਦੇ ਨੈਣ ਮੇਰੇ ਤਰ੍ਹਾਂ ਸੋਹਣੇ ਜਿਹੇ ਨਾ, ਹੈ ਇੰਜ ਦੀ ਹੋਣੀ ਚਾਹੀਦੀ ਖਾਨਾ ਖਰਾਬ ਤੇਰੇ ਤੇ ਮੇਲ ਹੀ ਨਹੀਂ ਰਹੇ ਨੈਣ ਨਕਸ਼। ਓਏ ਮਿਲ ਜਾਣਗੇ ਸਾਦੀਆ। ਦੇਖ ਲੈ ਕਿੱਡਾ ਵਾ। ਬਾਜੀ ਤੇਰੇ ਵਰਗਾ ਨੋਜ਼ ਹੋਣਾ ਚਾਹੀਦਾ ਜਾਂ ਆ ਕੀ ਨੋਜ਼ ਕਹੀ ਜਾਂਦਾ, ਮੈਨੂੰ ਤੇ ਨੋਜ਼ ਦਾ ਵੀ ਨਹੀਂ ਪਤਾ। ਆ ਨੱਕਾ ਉਹ ਨਹੀਂ ਓਏ ਨੱਕਾਪੂਰ ਇੱਧਰ ਨਾ ਘੂਰ। ਆ ਪੁੱਤ ਮੈਨੂੰ ਕਿਤੇ ਬੈਠ ਜੋਗੇ ਛੱਡ ਦੇ, ਇਹ ਨਾ ਹੋਵੇ ਤਾਂ ਮੈਨੂੰ ਹੁਣੀ ਕੱਢ ਦੇਣ। ਅੱਛਾ ਪਕੜ ਕੇ ਬਈਆ। ਅੱਬਾ ਜੀ ਹਾਂਜੀ। ਹੁਣ ਇੱਧਰ ਕਿੱਦਾਂ ਆਉਣੀ ਹੋਈ ਹੈ ਦੱਸੋ, ਤੁਹਾਡੀ ਨੋਹ ਵੀ ਕੋਲ ਬੈਠੀ। ਯਾਰ ਮੈਂ ਕਹਿੰਦਾ ਇਹ ਕੁੜੀ ਚਿੜੀ ਹੈ, ਨਾਲ ਜਾਵੇ। ਕੁੜੀਆਂ ਕੁੜੀਆਂ ਨੂੰ ਦੇਖਦੀਆਂ ਹੁੰਦੀਆਂ, ਹਾਂ ਅਸੀਂ ਤਾਂ ਨਹੀਂ ਨਾ ਦੇਖਣਾ ਕੁੜੀ ਨੂੰ। ਇਸੇ ਨੂੰ ਮੈਂ ਕਹਿ ਰਿਹਾ ਵਾਂ, ਹੈਂ? ਸਾਰੀ ਬਾਜੀ ਵਰਗੀ ਹੋਣੀ ਚਾਹੀਦੀ ਹੈ। ਉਹ ਤੈਨੂੰ ਬਾਜੀ ਦਾ ਨਹੀਂ ਪਤਾ, ਕਿਉਂ ਮੇਰਾ ਕਿਉਂ ਨਹੀਂ ਪਤਾ? ਉਹ ਸਾਰਾ ਘਰ ਸੰਭਾਲਿਆ ਇਹਨੇ। ਹਾਂ। ਆ ਕਦੇ ਕਹਿਣਾ ਬਾਜੀ ਵਰਗੀ ਬਾਜੀ ਆ ਤੇ ਅੱਬਾ ਜੀ ਰਸਤੇ 'ਚ ਤੇ ਕੌਂਡਾ ਫੜਾਤਾ ਉਹਨੂੰ, ਪੁੱਠੀਆਂ ਬੜਕਾ ਮਾਰੀ ਜਾਂਦਾ। ਆ ਪੁੱਤ ਮੇਰੀ ਗੱਲ ਸੁਣ, ਬਸ ਇਹ ਤੁਹਾਡਾ ਨਾ ਅਹਿਸਾਨ ਹੀ ਹੋਣਾ, ਤੈਨੂੰ ਪਤਾ ਨਾ ਇਹਦੀ ਮਾਂ ਨਾ ਇਹਦਾ ਪਿਓ। ਦੁਨੀਆ ਖੈਰ ਜਾ, ਮੈਂ ਤੇਰੇ ਅਫਸੋਸ ਦੀ ਗੱਲ ਦੱਸਣ ਡਿਆ, ਅੱਛਾ ਤੈਨੂੰ ਹਾਸਾ ਲੜਿਆ ਹੈ ਚੁੱਪ ਕਰ। ਇਹ ਬਾਜੀ ਦਾ ਹੱਥ ਵੇ ਚਾਚਾ ਰੱਖਿਆ ਵੇ ਬਾਜੀ ਦਾ। ਬਾਜੀ ਦਾ ਹੱਥ ਵੇਖ ਨੇ ਤੇਰੇ ਪੰਜਾ ਫਿੱਟ ਕਰ ਦੇਣਾ ਲਾ ਕੇ। ਇਹਦਾ ਹੱਥ ਹੋਣਾ ਚਾਹੀਦਾ ਚਾਚਾ, ਪਤਾ ਲੱਗੇ ਵੀ ਕੋਈ। ਤੂੰ ਕਾਕਾ ਏਦਾਂ ਕਰ, ਹਾਂਜੀ ਇਹ ਬਾਜੀ ਹੈ ਨਾ ਤੇਰੇ, ਤੂੰ ਕੋਈ ਹੋਰ ਲੈ।
ਸ਼ਾਬਾਸ਼ ਇਹਨਾਂ ਨਹੀਂ ਹਟਣਾ, ਇਹਨਾਂ ਨਹੀਂ ਹਟਣਾ, ਚਵਲ ਜਿਹਾ ਤੈਨੂੰ ਪਤਾ ਹੀ ਆ। ਤੈਨੂੰ ਘਰ ਛੱਡ ਕੇ ਮੇਰਾ ਘਰ ਬਰਬਾਦ ਕਰਨਾ ਹੈ ਤੁਸੀਂ? ਘਰ ਗਏ ਚਿੱਟਾ ਇਹ ਮਠਿਆਈ ਸੀ ਇਸ ਕਰਕੇ ਲੈ ਕੇ ਆਏ ਆ ਇਸ ਕਰਕੇ ਵੀ ਤੁਸੀਂ ਮੇਰੇ ਰਿਸ਼ਤੇ ਲਈ ਜਾਣਾ। ਨਹੀਂ ਤੇਰੇ ਰਿਸ਼ਤੇ ਲਈ ਤਾਂ ਜਾਵਾਂਗੇ, ਅਗਲਾ ਤੇ ਮੈਨੂੰ ਸਦਮਾ ਨਾ ਪਾਈ ਆ। ਅੱਬਾ ਜੀ ਇਹ ਤੁਸੀਂ ਆਪਣੀ ਨੂੰਹ ਦਾ ਵੀ ਮੂੰਹ ਮਿੱਠਾ ਕਰਾਓ। ਇਹ ਕੀ ਅੱਬਾ ਕਾਹਦੇ ਲਈ ਮਠਿਆਈ ਲਿਆਇਆ ਦੱਸ ਤੇ ਸਹੀ ਸਾਨੂੰ। ਉਹ ਮਠਿਆਈ ਆ, ਨਿਉਲਾ ਕਿਉਂ ਕਰੀ ਜਾਂਦੇ ਇਹ ਜਦੋਂ ਉੱਥੇ ਆਪਾਂ ਜਾਣਾ ਨਾ ਕੁੜੀ ਦੇਖਣ, ਹਾਂ ਉਹਦੇ ਮੂੰਹ ਲਾਉਣਾ ਲੱਡੂ ਸਾਰਾ। ਨਾਲੇ ਅੱਬਾ ਤੂੰ ਹਾਲੇ ਉੱਤੇ ਨਹੀਂ ਜਾਣਾ, ਇਹ ਵਿਆਹ ਦੇਖ ਕੇ ਜਾਈਂ। ਅੱਬਾ ਇਹ ਤੇ ਦੱਸ ਮਠਿਆਈ ਕਾਹਦੇ ਲਈ ਲਿਆਇਆ? ਓਏ ਇਹਦਾ ਪੁੱਤ ਸ਼ਗਨ ਨੇ, ਸ਼ਗਨ ਅੱਛਾ ਸ਼ਗਨ ਹੈ। ਖੁਸ਼ੀਆਂ, ਹਾਂ ਇਹਦੇ ਵਿੱਚ ਪਿਆਰ ਮੁਹੱਬਤ। ਇਹਦਾ ਆਪਾਂ ਰਿਸ਼ਤਾ ਦੇਖਣ ਜਾਣਾ ਜਦੋਂ, ਉਹ ਜਿਹੜੀ ਕੁੜੀ ਹੋਣੀ ਨਾ ਹਾਂ ਉਹਦੇ ਮੂੰਹ ਨੂੰ ਲੱਡੂ ਲਾਉਣਾ। ਤਾਂ ਇਹਦਾ ਨਹੀਂ ਹੋਣਾ, ਜਿੰਜ ਦਾ ਇਹਦਾ ਮੂੰਹ ਇਹਦਾ ਨਹੀਂ ਹੋਣਾ। ਲੈ ਬਾਜੀ ਅਸੀਂ ਤੇਰੇ ਵਰਗਾ ਕਰਾਉਣਾ ਵਾ। ਬਿਮਾਰ ਵੇ ਪਾ ਲੈ ਐਦਾਂ ਦਾ ਨਹੀਂ। ਓਏ ਕਿਤੇ ਸਾਹ ਲੈ ਲਾ ਤੂੰ ਓਏ। ਲਓ ਮੇਰੀ ਬਾਜੀ ਹੈ ਸਾਹ ਕੋਲ ਉਹ ਲੱਭ ਕੇ ਲੈ ਗਈ ਆਪਣੇ ਭਰਾ ਲਈ ਰਿਸ਼ਤਾ। ਆਹ ਲੱਭ ਕੇ ਲਿਆਏਗੀ। ਵਾਹ ਬਈ ਵਾਹ, ਇਹਦੇ ਗੱਲ ਲਿਆਉਣੀ ਬਾਜੀ ਵਰਗੀ ਆ। ਕੁੜੀ ਜੋ ਦੇਖਣ ਜਾਂਦੀ ਹੈ ਨਾ ਉਹਦੇ ਮੂੰਹ ਨੂੰ ਲੱਡੂ ਲਾਉਣਾ। ਅੱਛਾ ਉਹ ਕੁੜੀ ਦੇ ਮੂੰਹ ਨੂੰ ਲੱਡੂ ਲਾਈ ਅੱਬਾ, ਤੇ ਇਹਦੇ ਮੂੰਹ ਨੂੰ ਡੱਡੂ ਲਾਈ। ਓਏ ਸਾਦੀਆ ਮੇਰਾ ਭਰਾ ਵਾ। ਤੇਰਾ ਭਰਾ ਵਾ, ਕਿੰਨਾ ਫਰਕ ਹੈ? ਉਹਨੇ ਨਹੀਂ 1900 ਦਾ ਫਰਕ ਹੈ। ਓਏ ਹੋਏ 19 ਤੂੰ ਤਾਂ ਹਿਸਾਬ ਕਰਨ ਬਹਿ ਗਈ 1900 ਦਾ ਫਰਕ ਆ, ਲੇਕਿਨ ਕਜ਼ਨ ਇਦਾਂ ਦੇ ਵੀ ਨਿਕਲ ਹੀ ਆਉਂਦੇ ਆ। ਚੱਲ ਕੋਈ ਗੱਲ ਨਹੀਂ, ਹੁਣ ਨਾ ਮੇਰੀ ਗੱਲ ਸੁਣੋ। ਪੂਰੀ ਫੈਮਿਲੀ ਦੇ ਵਿੱਚ ਅੱਲਾ ਦੇ ਰਹਿਮ ਨਾਲ ਬ੍ਰਾਂਡ ਬੱਚਾ ਜੰਮਿਆ ਵਾ। ਹਾਂਜੀ। ਇਹ ਸਾਡੇ ਖਾਨਦਾਨ ਦੇ ਵਿੱਚ। ਜੇ ਤੂੰ ਗੱਲ ਨਾ ਕਰੇ ਤੇਰਾ ਬਰਾਦਰੀ ਚ ਨੱਕ ਨਹੀਂ ਰਹਿੰਦਾ। ਮੈਂ ਤਾਂ ਕਰਨ ਨਹੀਂ ਆ ਗੱਲ ਪੁੱਤ। ਪੂਰੇ ਮੈਂ ਆਪਣੀ ਬਾਜੀ ਨੂੰ ਦੱਸਾਂ ਨਾ, ਉਹਨੇ ਰਿਸ਼ਤਾ ਲੱਭਣਾ ਮੇਰੇ ਲਈ। ਤੂੰ ਬਾਜੀ ਨੂੰ ਦੱਸ ਲੈ, ਬਾਜੀ ਨੂੰ ਤੂੰ ਦੱਸ ਲੈ ਪਹਿਲਾਂ। ਬਾਜੀ ਮੈਂ ਕਰ ਰਿਹਾ, ਮੈਨੂੰ ਕੋਈ ਬਾਹਰ ਨਾਲ ਚੱਲ- ਨਹੀਂ ਆਉਂਦਾ। ਬਾਹਰ ਚੱਲ ਚੱਤਾ ਫਿਰ ਗੱਲ ਕਰ ਲੈ ਤੁਹਾਨੂੰ। ਓਏ ਇੱਕ ਮਿੰਟ ਓਏ ਬਜ਼ੁਰਗ ਬੈਠੇ ਉਹਨਾਂ ਦੇ ਹੁੰਦੇ ਤੂੰ ਗੱਲ ਕਰੇਂਗਾ? ਉਹਨਾਂ ਨੇ ਕਿਹਾ ਵਾ ਵੀ ਗੱਲ ਕਰ ਲੈ ਬਾਜੀ ਨਾਲ। ਉਹਨਾਂ ਤਾਂ ਵੈਸੇ ਹੀ ਕਿਹਾ ਵਾ ਤੂੰ ਸੱਚੀ ਤੁਰ ਪਿਆ। ਬਸ ਇਹ ਕਿਹਾ ਵਾ ਆਪਣੇ ਮੇਰੇ ਤੁਹਾਨੂੰ ਚੈਰਸ ਬੰਨ ਅੰਦਰ ਹੋਈ ਜਾਂਦੇ ਤੁਸੀਂ। ਅੱਬਾ ਜੀ ਹਾਂਜੀ ਆ ਖੋਲੀਏ ਡੱਬਾ ਜੀ। ਖੋਲੋ ਜੀ, ਖੋਲੋ ਜੀ, ਦੇਖ ਲੈ ਜੋ ਤੈਨੂੰ ਲੱਭਾ ਜੀ। ਸਾਦੀਆ ਹੂੰ ਆਏ ਆਏ ਮਠਿਆਈ ਤੇਰਾ ਪਿਓ ਬੁਲਾਦਾ ਪੈਸੇ ਮੰਗ ਕੇ ਲੈ ਕੇ ਆਇਆ। ਸ਼ਗਨਾਂ ਦੀ ਵਿੱਚੋਂ ਕੱਢ ਡੱਬਾ, ਵਿੱਚੋਂ ਕੱਢ ਡੱਬਾ। ਕੱਢ ਕੱਢ ਆ ਇਤਨਾ ਕੱਢ। ਆਹਾ ਆ ਖੋਲ ਅੱਬਾ ਜੀ ਅੱਬਾ ਮਠਿਆਈ ਕਿੱਥੋਂ ਲਿਆਇਆ? ਇਹ ਪੁੱਤੋ ਤੂੰ ਦੁਕਾਨ ਤੋਂ ਲਿਆਇਆ, ਹੋਰ ਮੈਂ ਕਿਹੜਾ ਆਪ ਬਣਾਉਣਾ। ਹੈ ਕਿੰਨਾ ਦੀ? ਇਹ ਵੀ ਸਾਡੀ ਆ, ਇਹ ਸ਼ਗਨਾਂ ਦੀ ਓ ਆ। ਨਹੀਂ ਨਹੀਂ ਹਾਂ। ਅੱਬਾ ਜੀ ਇਹ ਕਹਿੰਦਾ ਵੀ ਮਠਿਆਈ ਕਾਦੀ ਆਏ। ਹਾਂ ਇਹ ਬਣਦੀ ਹੈ ਜੀ, ਉਹ ਸਾਨੂੰ ਕਿਹੜਾ ਦਿਖਾਉਂਦੇ ਕਾਦੀ ਬਣਾਉਂਦੇ ਆ। ਅੱਬਾ ਜੀ ਇਹਦੇ ਕਹਿਣ ਦਾ ਮਤਲਬ ਇਹ ਵੀ ਇਹ ਕਿਹਦੇ ਕੋਲ ਲੈ ਕੇ ਆਏ ਆ? ਓਏ ਆਪਣਾ ਨੁੱਕਰ ਤੇ ਨਹੀਂ, ਉਹ ਆਪਣਾ ਬੈਕਰੀ ਆਹ ਮੈਂ ਦੱਸ ਉੱਥੋਂ ਲਿਆਏ ਆ। ਅੱਛਾ ਉਹ ਅੱਬਾ ਜਦੋਂ ਤੂੰ ਵੀ ਲੈ ਕੇ ਆਂਦਾ। ਆਹ ਅੱਬਾ ਜੀ ਹਟ ਜਾ, ਹਟ ਜਾ, ਹਟ ਜਾ, ਤੈਨੂੰ ਤੂੰ ਮੰਨ ਸਾਹ ਲੈ ਲਾ ਓਏ। ਢੱਗਿਆ ਜਿਆ। ਸੋਨੀ ਕਾਤੋਂ ਨਹੀਂ ਖੋਲ ਰਿਹਾ ਡੱਬਾ? ਮੈਂ ਪਤਾ ਨਹੀਂ ਦੀ ਚਾਬੀ ਗਵਾਚ ਗਈ ਅੱਬਾ। ਹਾਂ ਅੱਬਾ ਤੂੰ ਸਿੰਧ ਜਾਣਾ ਸੀ, ਏਡੀ ਪੈਕਿੰਗ ਸਖਤ ਕਰਾ ਕੇ ਲਿਆਇਆ ਬਹੁਤ ਅੱਛੇ, ਮੈਂ ਬੜਾ ਕੰਟੇਨਰ ਚ ਰੱਖ ਕੇ ਲਾਇਆ ਆ। ਕੰਟੇਨਰ ਚ ਰੱਖ ਕੇ। ਅੱਬਾ ਇੰਨੀਆਂ ਟੇਪਾਂ ਲਵਾਤੀਆਂ ਸ਼ਾਬਾਸ਼। ਇਹ ਸ਼ਾਰਟ ਹੋਈ ਸੀ, ਮੇਰੇ ਟੇਪਾਂ ਕਰ ਦੇ। ਤੂੰ ਚਾਬੀ ਵਾਲਾ ਡੱਬਾ ਲਾਉਂਦੇ ਫੌਰੀ ਲਾਉਂਦੇ ਖੁੱਲ ਜਾਂਦਾ। ਦੇਖ ਨਾ ਇਧਰੋਂ ਵੀ ਟੇਪਾਂ ਸਮਝ ਨਹੀਂ ਆਉਂਦੀ। ਅੱਬਾ ਇਹਦਾ ਪਾਸਵਰਡ ਕੀ ਹੈ? ਪਾਸਵਰਡ ਦੱਸ ਇਹਦਾ, ਦੇਣਾ ਖੋਲ ਲੈਣ। ਇਹਦਾ ਪਾਸਵਰਡ ਦੋ ਫਿਟੇ ਮੂੰ। ਅੱਬਾ ਹਾਂ ਇਹਦਾ ਹੋਰ ਬੋਲ ਰਹੇ ਆ ਵੈਰੀ ਗੁੱਡ ਲਓ ਜੀ ਅੱਬਾ ਜੀ। ਆ ਵੀਰ ਨੇ ਪਹਿਲੀ ਦਫਾ ਕੰਮ ਚੰਗਾ ਕੀਤਾ। ਇਹ ਆਏ 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 ਰਿਸ਼ਤਾ ਹੋਇਆ ਨਹੀਂ ਤੇ ਵੇਖ ਕਿੱਡੀਆਂ ਇਹ ਕੁਛ। ਆ ਮਠਿਆਈ ਮਠਿਆਈ ਖਾ। ਆ ਤੂੰ ਤਾਂ ਠਹਿਰ ਜਾ, ਤੂੰ ਆਪ ਹੀ ਹਾਂ ਉਹ ਕਾਹਦੀ ਖਪਾਈ ਆ? ਉਹ ਕੀ ਹੋ ਗਿਆ ਮੇਰੇ ਘਰ ਦੇ ਵਿੱਚ? ਚੌਂ ਚੌਂ ਆ ਗਈ। ਆ ਕੁਣ ਹੋਏ ਉਹ ਕੀ ਹੋਇਆ ਓਏ? ਉਹ ਕਾਹਦੀ ਖਪ ਸੀ ਓਏ? ਉਹ ਬਜ਼ੁਰਗੋ ਖੱਪ ਨਹੀਂ, ਹਾਂ ਖੱਪ ਨਹੀਂ ਹੈਗੀ। ਮਠਿਆਈ ਚਾਚਾ ਮਠਿਆਈ। ਮਠਿਆਈ ਓਏ ਖੈਰ ਅੱਜ ਲੁੱਡੋ ਜਿੱਤੀ ਇਹਦੇ ਕੋਲੋਂ ਅੱਬਾ ਆਇਆ ਮੇਰਾ। ਹੈ। ਇਹ ਕੋਈ ਨਵਾਂ ਜਾਨਵਰ ਲਿਆਂਦਾ? ਅੱਬਾ ਜਾਨਵਰ ਨਹੀਂ ਹੈ, ਜੰਗਲਾ ਤਾਂ ਸੋਹਣਾ ਬਣਾਇਆ ਇਹਦਾ। ਓਏ ਹੋਏ ਮਾਲਕ ਮਕਾਨ ਆ। ਅੱਛਾ ਅੱਛਾ ਅੱਛਾ। ਇਹ ਕੌਣ ਅੱਬਾ ਤੇਰਾ ਪੁੱਤ? ਅੱਬਾ ਅੱਬਾ ਓਏ ਮੈਂ ਸਮਝਿਆ ਚੋਰ ਫੜੇ ਅੱਜ। ਹੈ ਬਜ਼ੁਰਗੋ ਆ ਜਾਓ, ਤੁਸੀਂ ਵੀ ਮੂੰਹ ਮਿੱਠਾ ਕਰ ਲਓ। ਓਏ ਮੈਂ ਸਦਕੇ ਜਾਵਾਂ ਮਠਿਆਈ ਆ। ਓਏ ਬੜੇ ਸ਼ੌਕ ਨਾਲ ਖਾਣਾ ਮੈਂ। ਆਏ ਆਏ ਆ ਬਜ਼ੁਰਗ, ਇਹ ਬਜ਼ੁਰਗ ਹੈ ਕਿ ਬਾਂਦਰ ਆ? ਇਹ ਕਿੱਦਾਂ ਆਇਆ? ਬਜ਼ੁਰਗੋ ਐ ਤੁਸੀਂ ਮੂੰਹ ਮਿੱਠਾ ਕਰੋ। ਓਏ ਪੁੱਤ ਕੁਰਸੀ ਲਿਆ ਨਹੀਂ ਕਿਹਾ। ਰੱਖੋ। ਓਏ ਮੂੰਹ ਮਿੱਠਾ ਕਰਾ ਬਜ਼ੁਰਗਾਂ ਦਾ। ਮੈਂ ਸਦਕੇ ਜਾਵਾਂ। ਬਜ਼ੁਰਗੋ ਤੁਸੀਂ ਆਪਣੇ ਹੱਥ ਨਾਲ ਚੁੱਕੋ। ਲਓ ਜੀ। ਕਾਕਾ ਇਹਨੇ ਤੇ ਰਸਗੁੱਲਾ ਹੀ ਪੀਪੇ 'ਚ ਸੁੱਟ ਲਿਆ। ਓਏ ਪੁੱਤਰ ਇੱਧਰ ਆ। ਓਏ ਉਹ ਖੜਾ ਦੇ। ਬਜ਼ੁਰਗੋ ਇੱਕ ਮਿੰਟ, ਮੈਂ ਤੁਹਾਡੀ ਕੁਰਸੀ ਲੈ ਕੇ ਆਇਆ। ਹਾਂ ਕੁਰਸੀ ਦੇ ਚਾਚਾ ਆ ਬਹਿ ਜਾ। ਉਹ ਬਹਿਣਾ ਕੀ ਆ ਕੁੰਗੇ?
ਬਹਿ ਜਾ ਸੋਨੀ ਲਾਪਾ ਆਇਆ ਬਹਿ ਜਾ ਸਦਕੇ ਜਾਵਾਂ ਮੂੰਹ ਏਦਾਂ ਹੀ ਮਾਰਦਾ ਜਿਵੇਂ ਥ੍ਰੈਸ਼ਰ ਚੱਲਣ ਦੇ ਭਾਈ ਮਠਿਆਈ ਐਸੀ ਚੀਜ਼ ਆ ਭਾਈ ਜਿੰਨੀ ਖਾ ਲਓ ਦਿਲ ਨਹੀਂ ਭਰਦਾ ਨਹੀਂ ਭਰਦਾ ਇੱਥੇ ਬਹਿ ਜਾਓ ਬਜ਼ੁਰਗੋ ਖਾਓ ਤੁਸੀਂ। ਦਿਲ ਨਹੀਂ ਭਰਦਾ ਮੁੰਡਿਆ ਕਿਹੜੇ ਰੰਗ ਦਾ ਖਾਵਾਂ ਚੱਲ ਮੈਂ ਬਾਹਰੋਂ ਮੰਗਾ ਦੇਣਾ ਰਹਿਣ ਦੋ ਯਾ ਖਰਾਬ ਹੋਤੇ ਹੀ ਖਾ ਲੈਂਦੇ ਮੈਨੂੰ ਬਜ਼ੁਰਗੋ ਖਾਓ ਹੈ ਅੱਬਾ ਜੀ ਹਾਂਜੀ ਬਹੁਤ ਅੱਛੇ ਬਜ਼ੁਰਗ ਆ, ਮਾਲਕ ਬਜ਼ੁਰਗ ਦਵੇ ਤੇ ਇਹਨਾਂ ਵਰਗੇ ਦਵੇ। ਇਹ ਮਿੱਠਾ ਇੱਕ ਐਸੀ ਅੱਲਾ ਨੇ ਚੀਜ਼ ਬਣਾਈ ਆ ਤੇ ਇਹ ਖੁਸ਼ੀ ਤੋਂ ਬਗੈਰ ਖਾਧੀ ਨਹੀਂ ਜਾਂਦੀ ਕੋਈ ਨਹੀਂ ਅੱਬਾ ਤੂੰ ਮਰ ਮੈਂ ਤੇਰੇ ਕੋਲਾਂ ਤੇ ਖਾ ਲੈਣੀ ਮਠਿਆਈ ਸਾਦੀਆ ਮੂੰਹ ਬੰਦ ਕਰ। ਤੇ ਮਰਨਾ ਨਹੀਂ ਸਾਰਿਆਂ ਨੇ ਦੇਖ ਲਾ ਅਸੀਂ ਸ਼ਗਨਾਂ ਵਾਲੇ ਕੰਮ ਕਰਨਾ ਹੈ ਤੇ ਸਾਨੂੰ ਮਾਰਨ ਡਈ ਆ ਇਹ ਤਾਂ ਚੰਗੀ ਗੱਲ ਨਹੀਂ ਹੈਗੀ ਹਾਂ। ਵੀ ਤੁਸੀਂ ਕੁਲਾਂ ਦੇ ਪਕਾਓ ਤੇ ਖਾਓ ਲੈ ਵਾਹ ਬਈ ਵਾਹ ਹਾਂ ਨਹੀਂ ਤੂੰ ਮੂੰਹ ਬੰਦ ਰੱਖਿਆ ਕਰ, ਤੂੰ ਮੇਰੇ ਅੱਬੇ ਦੇ ਗੁਲਾਂ ਤੇ ਮਠਿਆਈ ਚਲਾਉਣ ਡਈ ਆ। ਕੀ ਛੁਰਲੀਆਂ ਚਲਾਵਾਂ ਓਏ ਨਹੀਂ ਅਸੀਂ ਮਠਿਆਈ ਨਹੀਂ ਅਸੀਂ ਸ਼ੱਕਰਪਾਰੇ ਕੱਢਾਂਗੇ ਇਹਦੇ ਮਰਨ ਤੇ ਅੱਬਾ ਜੀ ਤੁਸੀਂ ਮਠਿਆਈ ਖਾਓ। ਲਵੋ ਅੱਬਾ ਜੀ ਬਸ ਮੈਂ ਨਹੀਂ ਖਾਣੀ ਮਠਿਆਈ ਓਏ ਅੱਬਾ ਨਹੀਂ ਤੇਰੀ ਨੂੰਹ ਮਾਂ। ਮੈਂ ਨਹੀਂ ਖਾਣੀ ਇੱਕ ਮਿੰਟ ਪੁੱਤ ਇੱਕ ਮਿੰਟ ਚਾਚਾ ਬਹਿ ਜਾ ਚਾਚਾ ਜੀ ਓਏ ਇਦਾਂ ਹੀ ਲੱਗਦਾ ਤੁਸੀਂ ਓਏ ਮੈਂ ਕਿੱਥੇ ਸਿੱਟ ਖਾ ਲਾ ਉਹ ਤੇਰਾ ਧੈਰ ਫੇਟੇ ਮੂੰਹ। ਖਾ ਲਾ ਮੇਰਾ ਲਪਾਣੇ ਇਹਦੇ ਮੂੰਹ 'ਚ ਰੱਖਦੇ ਇਹਦੇ ਮੂੰਹ 'ਚ ਫੜਫੜ ਖਾਈ ਜਾਂਦੇ ਅਸੀਂ ਬਜ਼ੁਰਗੋ ਤੁਸੀਂ ਵੀ ਮੂੰਹ ਮਿੱਠਾ ਕਰੋ। ਓਏ ਮੈਂ ਸਾ ਕਿਹੜਾ ਚੁੱਕਾਂ ਸ਼ਾਬਾਸ਼। ਉਹ ਚੁੱਕ ਲਾ ਜਿੱਦਾਂ ਨਾ ਬਾਹਰੋਂ ਕੂੜਾ ਚੁੱਕਦਾ ਇਦਾਂ ਚੁੱਕ ਲਾ ਵਿੱਚ ਬਜ਼ੁਰਗੋ ਮਠਿਆਈ ਕੈਸੀ ਲੱਗੀ ਆ? ਓ ਠੀਕ ਆ ਮੁੰਡਿਆ ਲੇਕਿਨ ਕਾਹਦੀ ਆ ਮਠਿਆਈ ਇਹ ਕਾਦੀ? ਹਾਂ। ਉਹ ਬਜ਼ੁਰਗੋ ਇਹ ਦੇਖ ਰਹੇ ਹੋ ਤੁਸੀਂ? ਅੱਛਾ ਇਹਨੂੰ ਸਵੇਰੇ ਛੁਰੀ ਫੇਰਨੀ ਓਏ ਓਏ ਭਾਈ ਓਏ ਆਪਣੇ ਮੂੰਹ ਨੂੰ ਲਗਾਮ ਦੇ ਉਹ ਅੱਬਾ ਜੀ ਇੱਕ ਮਿੰਟ ਤੁਸੀਂ ਚੁੱਪ ਖਵਾ ਲਓ ਮਠਿਆਈ ਖਵਾ ਲਓ। ਉਹ ਬਜ਼ੁਰਗੋ ਕਰਨਾ ਨਹੀਂ ਸਵੇਰੇ ਹਾਂ। ਇਹਦੀ ਸ਼ਾਦੀ ਦੀਆਂ ਤਿਆਰੀਆਂ ਹੋ ਰਹੀਆਂ ਹਾਂ। ਤੇ ਤੁਹਾਡਾ ਮੂੰਹ ਮਿੱਠਾ ਕਰਾਇਆ ਵਾ। ਓ ਸਦਕੇ ਜਾਵਾਂ ਉਹ ਜਿਹੜੀ ਕੁੜੀ ਇਹਨੂੰ ਦੇਣੀ ਕਿਸੇ ਦੇ ਗੇਟ 'ਚ ਦੇ ਦਿਓ ਉਹ ਦੇਖੋ ਤੇ ਸਹੀ ਕੀ ਕਰਨ ਲੱਗੇ ਜੇ ਤੁਸੀਂ ਓਏ ਉਹ ਬਜ਼ੁਰਗੋ ਬੜੇ ਪੈਸੇ ਕਮਾਉਂਦਾ ਵਾ ਇਹ। ਓ ਭਾਈ ਬੱਸਾਂ ਲੁੱਟਦਾ ਏ ਤੈਨੂੰ ਵੀ ਤੇ ਕਿਸੇ ਨੇ ਕੁੜੀ ਦਿੱਤੀ ਆ ਉਹਨਾਂ ਮਾਪਿਓ ਦੇ ਵੀ ਤੇ ਬੇੜੇ ਗਰਕ ਹੋਏ ਹੀ ਆ ਨਹੀਂ ਇਹ ਕਿਹੜੀ ਗੱਲ ਹੋਈ ਚਾਚਾ ਵੈਸੇ ਕਰਨਾ ਉਹ ਇਹਦੀ ਸ਼ਾਦੀ ਦੀ ਤਿਆਰੀ ਹੋ ਰਹੀ ਤੇ ਉਸ ਖੁਸ਼ੀ 'ਚ ਮਠਿਆਈ ਖਿਲਾਈ ਤੁਹਾਨੂੰ। ਓਏ ਮਾੜਾ ਕਰਨ ਲੱਗੇ ਜੇ ਉਹ ਮੁੰਡੇ ਉਹ ਬਜ਼ੁਰਗੋ ਉਹ ਕੀ ਕਹਿਣ ਡਿਆ ਭਾਈ ਨਸ਼ਾ ਕੀ ਹੋਇਆ ਤੁਹਾਨੂੰ ਉਹ ਮੇਰੇ ਪੁੱਤ ਦਾ ਸ਼ਗਨ ਵਾਲਾ ਕੰਮ ਆ ਇਹਦੀ ਸ਼ਾਦੀ ਕਰਨੀ ਇਹਦਾ ਵਿਆਹ ਕਰਨਾ ਪਤਾ ਇਹਦੇ ਮੈਂ ਸਾਰੇ ਸ਼ਗਨ ਪੂਰੇ ਕਰਨੇ ਆ ਇਹਨੂੰ ਘੋੜੀ ਤੇ ਹੀ ਬਿਠਾਉਣਾ ਤੋੜ ਦੇਣਾ ਘੋੜੀ ਦਾ ਲੱਗ ਕੇ ਉਹ ਕਿਤੇ ਰੇੜੇ ਰੂੜੇ ਤੇ ਲੈ ਜਾਵੋ ਇਹਨੂੰ ਉਹ ਬਜ਼ੁਰਗੋ ਰੇੜੇ ਤੇ ਕਿਉਂ ਲੈ ਜਾਈਏ? ਇੱਕ ਤੇ ਕੂੜਾ ਇਲਾਕੇ ਦਾ ਰੇੜੇ ਤੇ ਲੈ ਜਾਈਏ। ਉਹ ਦੇਖ ਤੇ ਸਹੀ ਉਹ ਟੇਚੀ ਕੇਸਰ ਕੇ ਨੈਣ ਨਕਸ਼ਾ ਕਿੱਥੇ ਵਿਆਉਣ ਲੱਗੇ ਜੇ ਤਾਂ ਕੀ ਕਹੀ ਜਾਂਦਾ ਵਾ ਚੁੱਪ ਕਰ ਮੈਂ ਸੋਨੇ ਦੇ ਸਿਹਰੇ ਲਾਉਣੇ ਆਪਣੇ ਪੁੱਤ ਨੂੰ ਦੱਸ ਦਵਾਂ ਤੈਨੂੰ ਮੈਂ ਓਏ ਇਹਦੇ ਤੇ ਕਿੱਕਰ ਦਾ ਛਾਪਾ ਲਟਕਾਓ ਇਹਦੇ ਮੱਥੇ ਤੇ ਤੁਸੀਂ ਉਹ ਬੇੜਾ ਗਰਕ ਹੋ ਗਿਆ ਕਿਤੇ ਸਿਹਰੇ ਕਿਤੇ ਫਬਣੇ ਕੌਣ ਆ ਬੰਦਾ ਇਹ ਕੌਣ ਆ ਬੰਦਾ ਸਾਰੇ ਕੰਮ ਬੇਸ਼ੱਕ ਨੇ ਅੱਬਾ ਕਰੀ ਜੀ ਜਾਂਦਾ ਮੈਂ ਸਮਝਾਣਾ ਬਜ਼ੁਰਗੋ ਤੁਸੀਂ ਮੇਰੀ ਗੱਲ ਗੌਰ ਨਾਲ ਸੁਣੋ। ਇਹ ਮੇਰਾ ਕਜ਼ਨ ਆ ਤੇ ਬਹੁਤ ਪੈਸੇ ਕਮਾਉਂਦਾ। ਹਾਂ ਬੱਸਾਂ 'ਚ ਮੰਗਦਾ ਇਹ ਯਾਰ ਕੌਣ ਆ ਬੰਦਾ ਯਾਰ ਬਾਜੀ ਵੇਖ ਲਾ ਹੁਣ ਚਾਚਾ ਗੱਲ ਤੇ ਸੁਣ ਲੈ ਪੂਰੀ ਉਹ ਪੁੱਤ ਮੇ ਕੋ ਚੱਲਿਆ ਹੀ ਨਹੀਂ ਜਾਣਦਿਆ ਮੈਂ ਸੁਣਾ ਕੀ ਚੱਲਿਆ ਨਹੀਂ ਜਾਣਦੇ ਮੈਂ ਤੇ ਸਮਝਿਆ ਕੁੜੀ ਕੱਪੜੇ ਧੋਂਦੀ ਹੀ ਤੇ ਟੱਪ ਰੱਖਿਆ ਕੱਪੜਿਆਂ ਵਾਲਾ ਬਜ਼ੁਰਗੋ ਮੇਰਾ ਕਜ਼ਨ ਵੀ ਆ, ਨਾਲੇ ਘਰ ਬੜੀ ਦੇਰ ਬਾਅਦ ਆਇਆ ਵਾ। ਜਿੰਨੇ ਇਹਦੇ ਕੋਲ ਪੈਸੇ ਆ ਕੀ ਕਹਿ ਜਾਂਦਾ ਵਾ ਮੈਂ ਤਾਂ ਸਮਝਾਉਣ ਤਾਂ ਡਿਆ ਤੂੰ ਚੁੱਪ ਕਰ ਜਾ ਜਿੰਨੇ ਇਹਦੇ ਕੋਲ ਪੈਸੇ ਨਾ ਮੇਰਾ ਦਿਲ ਕਰਦਾ ਹੈਲੀਕਾਪਟਰ ਦੇ ਵਿੱਚ ਇਹਦੀ ਜੰਦ ਲੈ ਕੇ ਜਾਣੀ ਹੈਲੀਕਾਪਟਰ ਨਹੀਂ ਉਦਾਂ ਇਹਦੀ ਲਾਸ਼ ਚੁੱਕੀ ਵੀ ਨਹੀਂ ਜਾਣੀ ਹੈ ਕਿਤੇ ਵੱਡਾ ਹੀ ਰੱਸਾ ਪਾਉਣਾ ਪੈਣਾ ਇਹਨੂੰ ਉਹ ਚਾਚਾ ਜੀ ਤੁਸੀਂ ਮੂੰਹ ਮਿੱਠਾ ਕਰੋ, ਅਸੀਂ ਕੋਈ ਗੱਲ ਕਰ ਲਈਏ। ਇਹਦਾ ਮੂੰਹ ਮਿੱਠਾ ਕਰਾਈ ਜਾਣਾ ਇਹਦਾ ਮੂੰਹ ਕੌੜਾ ਕਰਾ ਉਹਨੂੰ ਮੂੰਹ ਮਿੱਠਾ ਕਰੀ ਕੇ ਬਾਅਦ ਓ ਭਾਈ ਆਪਣਾ ਮੈਂ ਤੈਨੂੰ ਦੱਸਣਾ ਆਪਣਾ ਮੇਰੇ ਪੁੱਤ ਨੂੰ ਕੋਈ ਗੱਲ ਨਾ ਕਰੀ ਹੁਣ ਤੈਨੂੰ ਮੈਂ ਦੱਸ ਦਵਾਂ ਤੇਰਾ ਪੁੱਤ ਹੈ ਹੀ ਗੱਲਾਂ ਵਾਲਾ ਇਹਨੂੰ ਕਿੰਨੀ ਕਰਨੀਆਂ ਨੂੰ ਗੱਲਾਂ ਹੀ ਹੋਣੀਆਂ ਭਾਈ ਤੁਸੀਂ ਮੂੰਹ ਮਿੱਠਾ ਕਰੋ। ਉਹ ਤੇਰੇ ਮੂੰਹ ਮਿੱਠੇ ਤੇ ਮੈਂ ਅੱਛਾ ਤੈਨੂੰ ਨਹੀਂ ਪਤਾ। ਅੱਛਾ ਉਹਨੇ ਕਰੋ ਤੂੰ ਤੇ ਬੇਸ਼ਕਣੀ ਮਠਿਆਈ ਮੈਂ ਨਹੀਂ ਖਾਣੀ ਹੈਗੀ ਇਹ ਕਾਦੀ ਬੇਸ਼ੱਕ ਨਹੀਂ ਹੁੰਦੀ ਹੈ ਉਹ ਜਾਂ ਤੇ ਛਿੱਤਰੋ ਛਿੱਤਰੀ ਹੋ ਜਾਣੀ ਜਦੋਂ ਮੂੰਹ ਵੇਖਣਾ ਉਹਨਾਂ ਨੇ ਚਾਚਾ ਵੇਖ ਲਾ ਵੀ ਬਾਜੀ ਕੀ ਕਹੀ ਜਾਂਦਾ ਮੇਰੇ ਕੁਛ ਨਹੀਂ ਕਹਿੰਦਾ ਇਹਦੀ ਆਦਤ ਟੌਂ ਟੌਂ ਕਰਨ ਦੀ ਆਹ ਕੁੜੀਏ ਇਹ ਚ ਟੌਂ ਟੌਂ ਵਾਲੀ ਕਿਹੜੀ ਗੱਲ ਆ ਹੈ ਤੁਹਾਨੂੰ ਸ਼ਗਨਾਂ ਦੀ ਚੜੀ ਤੇ ਕਿਰਾਇਆ ਕਿੰਨੇ ਦੇਣਾ ਮੇਰਾ ਹੈ ਅੱਛਾ ਮਾਲਕ ਮਕਾਨ ਆ ਹਾਂਜੀ ਅੱਛਾ ਉੱਪਰੋਂ ਆਇਆ ਮੈਂ ਸਮਝਿਆ ਪਤਾ ਨਹੀਂ ਸਦਕਾ ਲੈਣ ਆਇਆ ਉੱਪਰੋਂ ਸੁਪਰਮੈਨ ਵੀ ਆਉਂਦਾ ਵਾ ਤੇ ਜਾਂ ਮੈਂ ਆਉਣਾ ਦੋ ਬੰਦੇ ਹੀ ਆਉਂਦੇ ਤੋਂ ਬਾਰਿਸ਼ ਵੀ ਆਉਂਦੀ ਆ ਹੈ ਜੁੱਤੀਆਂ ਦੀ ਤੇਰੇ ਵਰਗੇ ਲਈ ਨੀਂਦ ਪੂਰੀ ਕਰਾ ਦੋ ਨੀਂਦ ਪੂਰੀ ਕਰਾ ਦੋ ਵੇ ਕਿਤਾ ਬਿਸਤਰੇ ਵਰਗਾ ਮੂੰਹ ਹੋਇਆ ਪਿਆ ਮੁੰਡੇ ਦਾ ਮੂੰਹ ਢਿੱਲਾ ਛੱਡ ਮੂੰਹ ਢਿੱਲਾ ਛੱਡ ਓਏ ਇੱਕ ਮਿੰਟ ਅਮਦਾਦ ਹਾਂਜੀ। ਤੈਨੂੰ ਇੱਥੇ ਮਿਲਣੀ ਨਾ ਸ਼ੁਰੂ ਹੋਈ ਪਏ ਪੂਰੀ ਗੱਲ ਗੌਰ ਨਾਲ ਸੁਣ ਇੱਧਰ ਧਿਆਨ ਮੇਰਾ ਪੁੱਤ ਕਰ ਦਰ ਇਹ ਵੀਰ ਕਜ਼ਨ ਵੀ ਆਪਣਾ ਨਾਲੇ ਬਜ਼ੁਰਗੋ ਇਹਨੂੰ ਤੁਸੀਂ ਆਮ ਨਾ ਸਮਝੋ। ਹਾਂ ਇਹ ਤੁਹਾਨੂੰ ਦੇਖਣ 'ਚ ਧਵਾਂਖਿਆ ਜਿਹਾ ਲੱਗਦਾ ਵਾ
ਇਹ ਤੁਹਾਨੂੰ ਲੱਗ ਰਿਹਾ ਇਹਨਾਂ ਦਾ ਕੁਛੜ ਵਰਗਾ ਮੂੰਹ ਆ। ਲੇਕਿਨ ਨਹੀਂ, ਇਹ ਵੈਸੇ ਨੇ ਆਈਟਮ ਕੀਤੀ ਹੈ। ਪੂਰੇ ਲੱਖ ਰੁਪਏ ਦੇ ਛੁਰਲੀਆਂ ਪਟਾਕੇ ਲਿਆਉਣੇ ਮੇਰੇ ਪੁੱਤ ਦੀ 1.5 ਲੱਖ ਦੇ 1.5 ਲੱਖ ਦੇ ਇਹ ਦੇਖੋ ਜਰਾ ਉਧਰ, ਇਹ ਤੁਹਾਨੂੰ ਲੱਗ ਰਿਹਾ ਦੁਆਖੜੀ ਵਰਗਾ ਮੂੰਹ ਆ। ਓਏ ਹੋਏ ਨਹੀਂ ਬਜ਼ੁਰਗੋ, ਅਸਲ ਵੀ ਤੁਰ ਕੇ ਆਇਆ ਫੇ ਕਿਦਾਂ ਮੂੰਹ ਦੀ ਡਹਿ ਲੱਗੀ ਇਹਨੇ ਬਜ਼ੁਰਗੋ ਦੁੱਧ ਪਈ ਦਾ ਲੱਖ ਰੁਪਈਆ ਦੇਣਾ ਵਾ। ਹਾਂਜੀ ਨਾ ਹੱਸ ਦੁਰੇ ਲੱਗਦਾ ਬੋਰੀ ਖੁੱਲੀ ਆ ਨਾ ਪੁੱਤ ਮੇਰਾ। ਅੱਬਾ ਜੀ ਤੁਸੀਂ ਵੀ ਜੁਗਤਖੋਰੀ ਸ਼ੁਰੂ ਕਰਤੀ ਹੈ। ਅੱਛਾ ਬਜ਼ੁਰਗੋ, ਇਹ ਕਹਿੰਦਾ ਮੈਂ ਦੁੱਧ ਪਈ ਦਾ ਲੱਖ ਰੁਪਈਆ ਦੇਣਾ ਕੁੜੀਆਂ ਨੂੰ। ਨਾ ਪੁੱਤ ਇੰਨਾ ਕੁ ਦੁੱਧ ਕਿਉਂ ਪਿਲਾਉਣਾ? ਇੰਨੀ ਕੁ ਜ਼ਹਿਰ ਦੇ ਕੇ ਕਲੀਅਰ ਕਰੋ ਸਾਰੀ ਬਰਾਤ ਨੂੰ। ਦੇਖ ਲਾ ਅੱਬਾ ਦੇਖ ਲਾ, ਹਲੇ ਕੁੜੀ ਅਸੀਂ ਘਰ ਨਹੀਂ ਲਗਾਏ, ਹਲੇ ਅਸੀਂ ਬਾਜੇ ਨਹੀਂ ਵਜਾਏ। ਤੇ ਹਾਂਜੀ ਪਹਿਲੇ ਹੀ ਇਹ ਬੰਦੇ ਨੈਸ਼ੀ ਬਾਰਿਆ ਪਹਿਲਾਂ ਹੀ। ਮੈਨੂੰ ਤੇ ਪਹਿਲਾਂ ਹੀ ਪਰਾਉਣੇ ਨਹੀਂ ਲੱਗੇ, ਮੈਂ ਤੇ ਇਹਨੂੰ ਸਮਝਦਾ ਸੀ ਖੋਤਾ ਰੇੜੀ ਵਾਲਾ ਵਾ, ਰੇੜੀ ਬਾਹਰ ਤੇ ਖੋਤਾ। ਦੇਖ ਲਾ ਤੇਰੇ ਪਿਓ ਨੂੰ ਹੁਣ ਖੋਤਾ ਰੇੜੀ ਵਾਲਾ ਕਹਿਤਾ, ਖੋਤਾ ਰੇੜੀ ਵਾਲਾ। ਤੇ ਬਾਈ ਖੋਤਰ ਜਿਹੜੇ ਕਹਿਣਾ ਤੁਸੀਂ ਕਿਹੜਾ V8 ਤੇ ਆਏ, ਵੀ ਕੋ ਡਾਲਾ ਲੈ ਆਏ ਤੁਸੀਂ। ਬਈ ਮੇਰੀਆਂ ਸਾਡੀ ਗੱਲਾਂ ਦਾ ਸਾਡੀ ਹੁਣ ਸ਼ੂਟ ਕਰਨ ਡਿਆ ਵਾ ਤੇ ਮਤਲਬ ਅਸੀਂ ਗੱਲ ਸਮਝ ਗਈ ਨਾ। ਉਹ ਕਹਿ ਰਿਹਾ ਇਨਸਲਟ ਦੀ ਗੱਲ ਕਰ ਰਿਹਾ। ਤੇ ਤੂੰ ਇੰਗਲਿਸ਼ ਨਾ ਹੀ ਬੋਲ ਮਰੇ। ਲੈ ਬੋਲਾਂਗੇ ਉਹਨਾਂ ਇੰਨੇ ਪੈਸੇ ਕੋਲ ਆ ਬਾਜੀ, ਤੇਰਾ ਵੀਰਾ ਕਿਹੜਾ ਮਾਰਾ ਵਾ। ਪੁੱਤ ਜਿੰਨੇ ਕ ਪੈਸੇ ਆ ਉੱਥੇ ਕਿਤੇ ਆਰੇ ਤੇ ਦੇ ਕੇ ਸਾਈਡਾਂ ਤੇ ਲਵਾ ਆਪਣੀਆਂ ਥੋੜੀਆਂ ਜੀਆਂ। ਅੱਛਾ ਅੱਛਾ ਕੀ ਕਹੀ ਜਾਂਦਾ ਵਾ ਮੈਨੂੰ ਤਾਂ ਪੁੱਤ ਆਪ ਸਮਝ ਨਹੀਂ ਆਉਂਦੀ, ਲੇਕਿਨ ਇਹ ਗੱਲਾਂ ਸੱਚੀਆਂ ਹੀ ਕਰਨ ਡਿਆ ਲੱਗਦਾ। ਹੈ ਅੱਬਾ ਜੀ ਅੱਛਾ ਬਜ਼ੁਰਗੋ, ਤੁਸੀਂ ਵੀ ਇਹਦੇ ਹੱਕ ਅੰਦਰ ਦੁਆ ਕਰੋ। ਓਏ ਪੁੱਤਰ ਉਹ ਤੇ 70 ਕਦਮਾਂ ਤੇ ਕਰ ਹੀ ਦੇਣੀ ਆਪਾਂ, ਉਹ ਤਾਂ ਕਹਿਣਾ ਹੀ ਨਹੀਂ ਪੈਣਾ ਕਿਸੇ ਓ ਨੂੰ। ਭਾਈ ਵੀਰੇ ਵੇਖ ਲਾ ਹੁਣ। ਚਾਚਾ ਘਟ ਜਾ ਤੂੰ ਵੀ। ਹਟ ਜਾ ਕੁੜੀਏ, ਤੁਹਾਨੂੰ ਐਡੇ ਕਿਤੇ ਸ਼ਗਨ ਜਿਹੜੇ ਆ ਆਇਆ 23 ਤਰੀਕ ਫੇਰ ਆ ਗਈ ਆ, ਹਜੇ ਤੱਕ ਕਿਰਾਇਆ ਨਹੀਂ ਦਿੱਤਾ। ਮੈਂ ਕਿਹਾ ਤੇਰਾ ਥੋੜਾ ਤੈਨੂੰ ਪੈਸੇ ਦੇਣਾ ਆ ਕਿਰਾਏ ਦੇ। ਉਹ ਬਜ਼ੁਰਗੋ ਕਰਾ ਵੀ ਦਿੰਦੇ ਨੇ, ਤੁਸੀਂ ਮੂੰਹ ਤੇ ਮਿੱਠਾ ਕਰੋ। ਓਏ ਮੂੰਹ ਤੇ ਮਿੱਠਾ ਕਰ ਲੈਣਾ। ਹਾਂ ਖਾਓ ਜਰਾ। ਇਹ ਖਾਊਗਾ। ਹਾਂ ਹਾਂ ਓਏ ਮਜ਼ਾ ਆ ਗਿਆ। ਆਹੋ ਬਜ਼ੁਰਗੋ ਇੱਕ ਹੋਰ ਖਾਓ। ਹਾਂ ਉਹ ਪਹਿਲਾਂ ਤੇ ਅੰਦਰ ਜਾ ਲੈਂਦੇ, ਮੇਰੇ ਅੰਦਰ ਦੁਕਾਨ ਪਾਉਣੀ ਆ। ਚੱਲ ਵੀਰ ਕੋ ਚਲੋ, ਵੀਰ ਕੋ ਚਲੋ। ਇੱਦਾਂ ਵੀਰ ਕੋ ਚੜਿਆ ਕਿਤੇ। ਅੱਬਾ ਜੀ ਤੁਸੀਂ ਵੀ ਮੂੰਹ ਮਿੱਠਾ ਕਰੋ। ਓ ਬਸ ਕਰ ਦਿਓ, ਮੂੰਹ ਮਿੱਠਾ ਕਰਾ ਕਰਾ ਸਾਨੂੰ ਸ਼ੂਗਰ ਕਰਾ ਲੈਣੀ ਤੁਸੀਂ। ਅੱਬਾ ਪਹਿਲੇ ਤੂੰ ਖਾ ਗਿਆ 6 ਰਸਗੁੱਲੇ 6 ਰਸਗੁੱਲੇ ਖਾ ਗਿਆ, ਤੈਨੂੰ ਉਹਦੇ ਪਤਾ ਵਿੱਚ ਤੈਨੂੰ ਬੜਾ ਰੋ ਰੋ ਕੇ ਦੱਸਣ ਡਿਆ ਤੇ ਮੈਨੂੰ ਅੱਬਾ ਖਾ ਚਾਚਾ ਗਿਆ। ਰੌਲਾ ਪਵੇ ਜਿੰਨਾ ਮਰਜ਼ੀ ਪਵੇ, ਮੈਂ ਲੇਕਿਨ ਮੇਰੇ ਇੱਕ ਗੱਲ ਇੰਜ ਰੱਖੀ, ਕੀ ਬਤੋ ਆ ਬਾਜੀ ਵਰਗੀ ਹੋਣੀ ਚਾਹੀਦੀ ਸਾਰੀ ਰੂਰੀ। ਬਾਜੀ ਤੇਰੇ ਚੜੀ ਆ। ਇਹ ਨਹੀਂ ਕਹਿੰਦਾ ਮੇਰੀ ਤਾਈ ਵਰਗੀ ਹੋਣੀ ਚਾਹੀਦੀ, ਮੇਰੀ ਚਾਚੀ ਵਰਗੀ ਹੋਣੀ ਚਾਹੀਦੀ। ਉਹ ਤੇ ਬੁਰੀ ਬਹੁਤ ਸੀ ਮੇਰੇ ਤਰ੍ਹਾਂ। ਲੈ ਤੇਰੀ ਮਾਂ ਬੁਰੀ ਸੀ? ਉਹ ਨਹੀਂ ਅੱਬਾ, ਉਹਦੇ ਨੈਣ ਨਕਸ਼ੀ ਇਦਾਂ ਮੈਨੂੰ ਹਰ ਸ਼ੈ ਪੂਰੀ ਲੱਗਣ ਡਈ। ਮੇਰੀ ਮਾਂ ਨੇ ਦੱਸਿਆ ਵੀ ਜਦੋਂ ਤੂੰ ਹੋਣ ਵਾਲਾ ਸੀ ਨਾ, ਆ ਤੇਰੀ ਚਾਚੀ ਲਾਗੇ ਬੈਠੀ ਹੁੰਦੀ ਸੀ। ਅੱਬਾ ਹਾਂ। ਇਹ ਮੈਨੂੰ ਦੱਸ ਸ਼ੁਰੂ ਤੋਂ ਇਦਾਂ ਕਿ ਬਾਅਦ ਚੋਂ ਕੇਸ ਵੱਟੀਆਂ ਨੇ? ਤੇ ਬੁੱਧ ਤੇਰਾ ਤਾਇਆ ਜਿੰਦਾ ਹੁੰਦਾ ਨਾ, ਤੈਨੂੰ ਜ਼ਹਿਰ ਦੇ ਦਿੰਦਾ। ਉਹ ਜੰਮਦੇ ਬੱਚੇ ਨੂੰ ਚਮਚੀ ਨਾਲ ਅਰਕ ਦਈਦਾ, ਉਹ ਇਹਨੂੰ ਪਤਾ ਨਹੀਂ ਬੇਲਚੇ ਨਾ ਦਿੰਦੇ ਰਹੇ। ਉਹ ਨਹੀਂ ਬਜ਼ੁਰਗੋ, ਉਹ ਵੈਸੇ ਖੁੰਮਾ ਗਾਂਵ-ਸ਼ਾਂ ਹੋਇਆ ਤੇਰਾ। ਹਾਂ ਜਰਾਬ ਟੈਪ ਕੰਮ ਹੋਇਆ। ਥੱਕੇ ਹੋਏ ਨਾ ਕੰਮ ਤੋਂ ਆਏ ਤਾਂ ਇੰਜ ਲੱਗ ਰਿਹਾ ਆ ਨਹਾਉਣਾ ਤੇ ਜਦੋਂ ਸਾਬਣ ਸੁਬਣ ਮਿਲਣਾ ਪਿੰਡੇ ਦੇ ਤੇ ਸੋਹਰੇ ਸੋਹਣੇ ਨੈਣਕ ਨਿਕਲ ਆਉਣਾ। ਇਹਨੂੰ ਐਵੇਂ ਨਾ ਸਮਝ। ਹਾਂਜੀ। ਹਾਂਜੀ ਇਹ ਸੋਨੇ ਦਾ ਚਮਚ ਲੈ ਕੇ ਨਾ ਹਾਂ ਬਾਜ਼ਾਰ ਚਲਾ ਗਿਆ ਸੀ ਵੇਚਣ ਇੱਕ ਦਿਨ। ਇਹਦੇ ਕੋ ਚਮਚ ਕਿੱਧਰ ਆ ਗਿਆ? ਉਹ ਫੜਿਆ ਗਿਆ ਸੀ ਕਿਉਂਕਿ ਜਿੱਥੇ ਅੱਬਾ ਜੀ ਕੰਮ ਕਰਦੇ ਸੀ ਨਾ, ਸਾਰੀ ਜ਼ਿੰਦਗੀ ਜਿੱਥੇ ਮੁਲਾਜ਼ਮਤ ਕਰਦੇ ਸੀ, ਠੀਕ ਠਾਕ ਲੋਕ ਸੀ। ਮੈਂ ਤੇ ਹੈਰਾਨ ਆ ਪੁੱਤਰ, ਸੋਨਾ ਕਿੱਥੋਂ ਆ ਗਿਆ ਇਹੋ ਜਿਹੇ ਦੇ ਘਰ? ਤੇ ਤਾਂਬੇ ਦਾ ਬਰਤਨ ਬੜੀ ਮੁਸ਼ਕਲ ਹੁੰਦਾ। ਵੇਖ ਲਾ ਚਾਚਾ ਵੇਖ ਲਾ। ਬਜ਼ੁਰਗੋ ਅਗਲੇ ਮਹੀਨੇ ਅਮਰੀਕਾ ਵੀ ਜਾ ਰਿਹਾ ਵਾ। ਓਏ ਉੱਥੇ ਕੁੱਤੇ ਨਵਾਉਣ ਵਾਲੇ ਮਰ ਗਏ ਆ, ਨਾ ਮੈਂ ਕੁੱਤੇ ਹੁਣ ਉੱਥੇ ਨਵਾਵਾਂਗਾ ਜਾ ਕੇ। ਤੇ ਪੁੱਤ ਇੱਥੇ ਨਵਾਲਾ ਨਾਲ ਵੀ ਤੇ ਲਈ ਫਿਰਦਾ। ਗੱਲ ਤੇ ਤੇਰੀ ਹੈ। ਹਾਂ ਆਏ ਮੈਨੂੰ ਕਿਰਾਇਆ ਚਾਹੀਦਾ 23 ਨੂੰ ਪੂਰਾ। ਕਾਹਦਾ ਕਰਾਇਆ? ਬਜ਼ੁਰਗੋ ਦੇ ਦਿੰਨੇ ਕਰਾਇਆ। ਓਏ ਠਹਿਰ ਜਾ ਤੂੰ ਰੋਵੇਂ ਤੂੰ। ਐਡਾ ਤੈਨੂੰ ਸ਼ੁਗਨ ਚੜਿਆ ਆ। ਲਵੋ ਤੁਸੀਂ। ਉਹ ਮੈਂ ਪੀਪਾ ਬੰਨਿਆ ਅੰਦਰ, ਉੱਥੇ ਰੱਖ ਲੈ ਲਓ ਚਾਚਾ ਲੈ ਲਾ। ਬਜ਼ੁਰਗਾ ਇਹ ਮਠਿਆਈ ਲੱਭਣੀ ਨਹੀਂ ਹੈਗੀ। ਮੂੰਹ ਮਿੱਠਾ ਕਰੀਦਾ। ਉਹ ਇੰਨਾ ਵੀ ਨਹੀਂ ਕਰੀਦਾ, ਮੈਨੂੰ ਸੁੱਤੇ ਨੂੰ ਕੀੜੀਆਂ ਚੜੀਆਂ। ਆ ਲੈ ਲਾ ਮੇਰੇ ਸ਼ਗਨਾਂ ਦੀ ਮਠਿਆਈ ਆ। ਇਹ ਤੈਨੂੰ ਮੁੜ ਕੇ ਲੱਭਣੀ ਨਹੀਂ। ਉਹ ਤੇ ਤੇਰੇ ਕਤਲ ਦੀ ਵੀ ਹੁੰਦੀ ਤੇ ਮੈਂ ਨਹੀਂ ਸੀ ਹੁਣ ਹੋਰ ਖਾਂਦਾ। ਬੇਟੇ ਚਾਚਾ ਤੇਰੇ। ਬਾਈ ਤੁਸੀਂ ਤਾਂ ਮੂੰਹ ਮਿੱਠਾ ਕਰੋ। ਉਹ ਮੈਂ ਕਦਲੀ ਕੀ ਗੱਲ ਮੂੰਹ ਮਿੱਠਾ ਤੇਰਾ ਸ਼ਿਕਰ ਤੋਂ ਹੁਣ ਆਇਆ ਕੀ ਗੱਲ ਆ ਮੈਨੂੰ? ਉਹ ਮੈਂ ਪਤਾ ਕਿਉਂ ਕਹਿਣ ਡਿਆ, ਨਾ ਮੂੰਹ ਤੁਹਾਡਾ ਨਿੰਬੂ ਝਾਣ ਜਾ ਹੋਈ ਜਾ ਰਿਹਾ। ਚਲੋ ਮੈਂ ਕਿਹਾ ਹਲਕਾ ਜਿਹਾ ਕੋ ਅੰਦਰ ਅੱਛਾ ਰਸਗੁੱਲਾ ਕੋਈ ਖਾਣਾ ਪੀਣਾ ਵੀ ਇਹ ਖਿਲਾਉਣਾ ਕਿ ਨਹੀਂ? ਅੱਛਾ ਜੀ ਸਾਦੀਆ, ਹਾਂਜੀ ਅੱਬਾ ਜੀ ਲਈ ਪਾਣੀ ਲੈ ਗਿਆ। ਕੀ ਅੱਬੇ ਨੇ ਦਵਾਈ ਖਾਣੀ? ਉਹ ਨਹੀਂ ਦਵਾਈ ਤਾਂ ਹੁਣ ਖਾਣੀ ਹੀ ਪੈਣੀ ਆ। ਆ ਜਿਹੜੀਆਂ ਬਿਮਾਰੀਆਂ ਪਿੱਛੇ ਲੱਗੀਆਂ ਦਵਾਈਆਂ ਤਾਂ ਖਾਣੀਆਂ ਪੈਣੀਆਂ। ਹਾਂਜੀ ਦੋ ਬਿਮਾਰੀਆਂ, ਇਹ ਵੀ ਬਿਮਾਰੀ ਤੇ ਅੱਬਾ ਤੂੰ ਵੀ ਬਿਮਾਰੀ। ਸਾਦੀਆ ਇਹ ਬਿਮਾਰੀ ਖਤਮ ਹੋ ਜਾਣੀ ਆ, ਪਾਣੀ ਖੁੱਲਾ ਲੈ ਮੈਂ ਡੁੱਬ ਕੇ ਮਰ ਜਾਊਗਾ, ਕਿਉਂਕਿ ਇਹ ਤਾਂ ਡੁੱਬਣਾ ਨਹੀਂ, ਬਤਕ ਜੀ ਲੱਗਣ ਦਈ ਮੈਨੂੰ। ਅੱਬਾ ਜੀ ਆਇਆ ਪਹਿਲੀ ਦਫਾ ਘਰ ਆਇਆ, ਕਿਉਂ ਤੂੰ ਇੱਥੇ ਗਲਕਲਿਆਣ ਪਾ ਲਈ? ਪਹਿਲੀ ਦਫਾ
ਵੀ ਕਿਉਂ ਆਏ ਨੇ ਓਏ ਹੋਏ ਤੈਨੂੰ ਪਤਾ ਮੇਰੇ ਵੀਰੇ ਦੀ ਸ਼ਾਦੀ ਆ ਰਹੀ ਹੈ। ਦੱਸ ਮੈਂ ਉਹਦਾ ਮੂੰਹ ਤੇ ਵੇ ਇਹ ਕੁੜੀਆ ਇਹਦੇ ਸਾਰੇ ਸ਼ਗਨ ਤੂੰ ਕਰਨੇ ਤੈਨੂੰ ਹਾਂ। ਆਸਮਾ ਇਹਨੂੰ ਸੁਰਮਾ ਵੀ ਤੂੰ ਪਾਉਣਾ ਅੱਛਾ। ਇਹਦੇ ਮਹਿੰਦੀ ਵੀ ਤੂੰ ਲਾਉਣੀ ਆ ਅੱਛਾ। ਇਹਦਾ ਕੁੱਤਾ ਵੀ ਤੂੰ ਮਾਰਨਾ ਤੈਨੂੰ ਮੈਂ ਦੱਸ ਦਵਾਂ ਇਹਦੇ ਸਾਰੇ ਇਹਦੇ ਤੂੰ ਸ਼ਗਨ ਪੂਰੇ ਕਰ ਅੱਛਾ ਮੈਂ ਕਰਨੇ ਤੇ ਸਾਰੇ ਸ਼ਗਨ ਪੂਰੇ ਹਾਂ। ਅੱਬਾ ਮੈਂ ਕੁਛ ਨਹੀਂ ਕਰਨਾ ਮੈਂ ਬਸ ਇਹਦੇ ਪੈਰਾਂ ਦੇ ਅੰਗੂਠੇ ਬੰਨਣੇ ਆ ਬਸ ਦੇਖ ਲਾ ਚਾਚਾ ਵੇਲਾ ਬਾਜੀ ਕਿਹੜੀ ਗੱਲ ਕਰਨ ਡਈ ਆ ਜਿਹੜੀ ਸਾਨੂੰ ਸਾਰਿਆਂ ਨੂੰ ਸੁਣਾਉਂਦਾ ਹੀ ਉਹੀ ਕੀਤੀ ਇਹਨੇ ਉਹ ਸਾਦੀਆ ਪਰ ਤੂੰ ਕਿਹੜੇ ਕੰਮ ਕਰਨ ਡਈ ਆ ਸ਼ਗਨਾਂ ਦਾ ਤੈਨੂੰ ਕਹਿਣ ਡਿਆ ਅੱਬਾ ਤੇ ਤੂੰ ਉਹਦੀ ਆਖਰ ਦੀ ਤਿਆਰੀ ਕਰਾਤੀ ਆ ਸੋਨੀ ਦੇ ਸ਼ਗਨ ਬੰਦੇ ਨੇ ਤੇ ਉਹਦਾ ਕੀ ਬਣਦਾ ਵਾ ਕਿਉਂ ਮੈਨੂੰ ਨਜ਼ਲਾਂ ਦਿਖਾਓ ਮੈਂ ਮੇਰੇ ਨਹੀਂ ਬੰਦੇ ਉਹਨਾਂ ਨੇ ਤੇਰੇ ਬਣਦੇ ਤੇ ਇੱਕ ਮਿੰਟ ਬਹਿ ਜਾ ਅੱਬਾ ਜੀ ਇਹ ਤੇ ਗੱਲਾਂ ਨਹੀਂ ਮੁੱਕਣੀਆਂ ਮੈਂ ਕਹਿੰਦਾ ਕੋਈ ਕੰਮ ਪਾਸੇ ਤੁਰੀ ਹੈਗਾ ਅਗਲੇ ਘਰ ਹੈ ਚਲੀਏ ਯਾਰ ਚਲੀਏ ਉਹਨਾਂ ਨੇ ਫੋਨ ਵੀ ਮੈਨੂੰ ਆਉਣ ਦਾ ਆਹੋ ਓਏ ਪਹਿਲਾਂ ਮੈਨੂੰ ਕਿਰਾਇਆ ਦਵੋ ਨਹੀਂ ਤਾਂ ਤੁਸੀਂ ਸਾਰਾ ਬੱਸ ਵਾਲੇ ਨੂੰ ਕਿਰਾਇਆ ਦੇ ਜਾਣਾ ਵਾ ਉਹ ਬਜ਼ੁਰਗੋ ਤੁਹਾਨੂੰ ਕਿਰਾਇਆ ਹੀ ਦੇਣਾ ਵਾ ਜੇ 2 ਦਿਨ ਲੇਟ ਹੋ ਗਏ ਤੇ ਕਿਹੜੀ ਗੱਲ ਆ ਉਹ ਕਿਹੜੀ ਗੱਲੋਂ ਲੇਟ ਹੋਏ ਤੁਸੀਂ ਆ ਟਾਪਾ ਜਿਹਾ ਮੰਗਾ ਲਿਆ ਤੁਸੀਂ ਇਹਦੇ ਸ਼ਗਨਾਂ 'ਚ ਲੱਗੇ ਤੇ ਕਿਰਾਇਆ ਕਿੰਨੇ ਦੇਣਾ ਵਾ ਮੇਰਾ ਚਾਚਾ ਹਰ ਮਹੀਨੇ ਕਿਰਾਇਆ ਤੈਨੂੰ ਮਿਲਦਾ ਨਹੀਂ ਲੇਟ ਮਿਲਦਾ ਮੈਨੂੰ ਕਿਰਾਇਆ ਹਰ ਵਾਰੀ ਜਦੋਂ ਕੋਈ ਘਰ ਜਾਂਦਾ ਤੂੰ ਸਾਨੂੰ ਜ਼ਲੀਲ ਕਰਨ ਆ ਜਾਂਦਾ ਚਲੋ ਚਲੀਏ ਤੁਸੀਂ ਮਾਰੋ ਮਠਿਆਈ ਖਾਓ ਅਸੀਂ ਆਏ ਤੇਰਾ ਹਾਂ ਆ ਮੁੰਡਿਓ ਅਸੀਂ ਆਏ ਓਏ ਉਹਦਾ ਵਿਆਹ ਨਹੀਂ ਹੋਣਾ ਓਏ